ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਅਲੈਕਮ ਅਦਾਬਰਜ। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 15 अक्तूबर 2019 पहली कतक नानकशाही संमत 551 का दिन है। डॉक्टर साहब प्रोग्राम शुरू करने तो पहला असीं अपने दर्शकों ते ਸਰੋਤਿਆਂ ਨੂੰ हमेशा तरह दसीए व्यूअर्स, जे तुसीं हक सच इंसाफ ते पैरा देंदा इक्को एक चैनल TV84 ਨੂੰ देखना चाहते हो ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਈਵ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਕਸ਼ਮੀਰ ਇਸ਼ੂ ਹੀ ਅਸੀਂ ਡਿਸਕਸ ਕਰਾਂਗੇ, ਜਿਸ ਤਰ੍ਹਾਂ ਕਿ ਕਸ਼ਮੀਰ ਨੂੰ ਬੰਦ ਹੋਇਆ 72 ਦਿਨ ਗੁਜ਼ਰ ਚੁੱਕੇ ਨੇ। ਸੋ ਇਸ ਉੱਪਰ ਆਪਾਂ ਵਿਚਾਰ ਚਰਚਾ ਕਰਾਂਗੇ। ਡਾਕਟਰ ਸਾਹਿਬ ਮੇਰੇ ਨਾਲ ਮੌਜੂਦ ਨੇ। ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਦੁਨੀਆ ਦੇ ਵਿੱਚ ਬਾਦਸ਼ਾਹਤ ਦੀ ਗੱਲ ਹੁੰਦੀ ਹੈ, ਬਾਦਸ਼ਾਹ ਸੋਵਰਨ ਹੁੰਦੇ ਨੇ ਜੀ। ਉਹਨੂੰ ਪੰਜਾਬੀ ਜਿਹੜੀ ਕਿ ਹਿੰਦੀ ਤਰਜ਼ ਤੇ ਆਈ ਪ੍ਰਭੂ ਸਤਾ ਸੰਪਨ ਕਹਿੰਦੇ ਨੇ, ਔਰ ਉਸ ਦਾ ਕਨਸੈਪਟ ਹਮੇਸ਼ਾ ਰੱਬ ਦੀ ਸੋਵਰਨਿਟੀ ਦੇ ਨਾਲ ਜੁੜਿਆ ਹੁੰਦਾ। ਇਸੇ ਤਰ੍ਹਾਂ ਜਦੋਂ ਡੈਮੋਕ੍ਰੇਸੀਜ਼ ਦੇ ਨਾਂ ਥੱਲੇ, ਜਮਹੂਰੀਅਤ ਦੇ ਨਾਂ ਥੱਲੇ ਸਿਸਟਮ ਇਵੋਲਵ ਹੋਏ, ਉਹ ਮੈਗਨਾ ਕਾਰਟਾ ਤੋਂ ਬਾਅਦ ਬ੍ਰਿਟਿਸ਼ ਪਾਰਲੀਮੈਂਟਰੀ ਸਿਸਟਮ ਸੀ, ਜਾਂ ਅਮਰੀਕਾ 'ਚ ਜਦੋਂ 4 ਜੁਲਾਈ 1776 ਨੂੰ ਡੈਕਲਾਰੇਸ਼ਨ ਆਫ ਇੰਡੀਪੈਂਡੈਂਸ ਹੋਈ, ਆਜ਼ਾਦੀ ਦੀ ਘੋਸ਼ਣਾ ਜਾਂ ਐਲਾਨਨਾਮਾ, ਔਰ ਲਗਭਗ 15 ਸਾਲ ਬਾਅਦ ਉਹ ਕਨਸਟੀਟਿਊਸ਼ਨ ਅਮਰੀਕਾ ਦਾ ਬਣਿਆ। ਤੇ ਇਹ ਗੱਲ ਬੜੀ ਸਪਸ਼ਟ ਸੀ, ਜਿਸ ਨੂੰ ਬਾਅਦ ਦੇ ਵਿੱਚ ਰਿਪਬਲਿਕ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਉਹ ਸਿਸਟਮ ਜਿਹੜਾ ਬਾਏ ਦਾ ਪੀਪਲ, ਆਫ ਦਾ ਪੀਪਲ, ਫॉर ਦਾ ਪੀਪਲ, ਜਿਵੇਂ ਲਿੰਕਨ ਦੇ ਲਫ਼ਜ਼ ਨੇ ਜੀ। ਔਰ ਜ਼ਾਹਿਰਾ ਤੌਰ ਤੇ ਇਹ ਦੁਨਿਆਵੀ ਬਾਦਸ਼ਾਹਾਂ ਦੀ ਇੱਕ ਆਪਣੀ ਜਿਹੜੀ ਹੈ ਕਹਾਣੀ ਹੁੰਦੀ ਹੈ, ਉਹਨਾਂ ਦੇ ਆਪਣੇ ਵਜ਼ੀਰ, ਆਪਣਾ ਸਿਸਟਮ ਹੁੰਦਾ ਹੈ। ਲੇਕਿਨ ਜਦੋਂ ਅਸੀਂ ਰੱਬ ਦੀ ਬਾਦਸ਼ਾਹਤ ਦੀ ਗੱਲ ਕਰਦੇ ਤੇ ਫਿਰ ਰੱਬ ਦੇ ਬਾਦਸ਼ਾਹ ਹੋਣਾ, ਜਿਹੜੇ ਰੱਬ ਨਾਲ ਜੁੜੇ ਹੋਏ ਨੇ, ਜਿਸ ਨੂੰ ਅਸੀਂ ਫਕੀਰ ਕਹਿੰਦੇ ਹਾਂ, ਜਿਹੜਾ ਰੱਬ ਦਾ ਬੰਦਾ ਹੈ, ਫਕੀਰ ਹੈ, ਉਹ ਰੱਬ ਤੋਂ ਬਿਨਾ ਕਿਸੇ ਦੀ ਪਰਵਾਹ ਨਹੀਂ ਕਰਦਾ ਜੀ। ਉਸ ਦੇ ਲਈ ਸਿਰਫ ਤੇ ਸਿਰਫ ਜੇ ਕੋਈ ਹੈ ਤੇ ਉਹ ਰੱਬ ਹੈ। ਔਰ ਇਸੇ ਲਈ ਉਸ ਫਕੀਰ ਦੀ ਆਵਾਜ਼ ਜਾਂ ਦੁਆ ਦੇ ਵਿੱਚ ਵੀ ਸਾਡੀ ਟ੍ਰੈਡੀਸ਼ਨ ਇਹ ਯਕੀਨ ਕਰਦੀ ਹੈ ਕਿ ਭਾਈ ਜਿਹੜੇ ਫਕੀਰ ਦੇ ਜ਼ੁਬਾਨ ਚੋਂ ਨਿਕਲੇ ਲਫ਼ਜ਼ ਨੇ ਉਹਨਾਂ ਨੂੰ ਰੱਬ ਸੁਣਦਾ, ਕਿਉਂਕਿ ਉਹਦੇ ਨਾਲ ਜੁੜਿਆ ਹੁੰਦਾ ਰੱਬ ਦੇ ਨਾਲ। ਔਰ ਜਿਵੇਂ ਸਾਈਂ ਬੁੱਲੇ ਸ਼ਾਹ ਨੇ ਵੀ ਇੱਕ ਥਾਂ ਤੇ ਕਿਹਾ, ਜਦੋਂ ਉਹ ਕਹਿੰਦੇ ਨੇ ਕਿ ਵਾਹ ਵਾਹ ਗੁਜ਼ਰਾਨ ਫਕੀਰਾਂ ਦਾ, ਅੱਲਾ ਸਾਈਂ ਫਕੀਰਾਂ ਦੀ ਇਵੇਂ ਸੁਣੀਂਦਾ, ਰਾਜਾ ਜਿਵੇਂ ਵਜ਼ੀਰਾਂ ਦਾ, ਵਾਹ ਵਾਹ ਗੁਜ਼ਰਾਨ ਫਕੀਰਾਂ ਦਾ। ਹੁਣ ਗੱਲ ਜ਼ਾਹਰ ਹੈ ਕਿ ਅਸੀਂ ਗੁਰਬਾਣੀ ਦੇ ਵਿੱਚ ਜਦੋਂ ਇਹ ਲਫ਼ਜ਼ ਕਹਿੰਦੇ ਹੈ ਕਿ ਸੰਤ ਕਾ ਬੋਲਿਆ ਬਿਰਥਾ ਨਾ ਜਾਏ, ਕਿ ਰੱਬ ਦਾ ਬੰਦਾ ਜਦੋਂ ਸਹਿਜ ਸੁਭਾਅ ਵੀ ਕਹਿੰਦਾ ਹੈ ਤੇ ਉਹ ਬਿਰਥਾ ਨਹੀਂ ਜਾਂਦਾ। ਸੋ ਸਾਡੇ ਸਾਰੇ ਕਨਸੈਪਟ ਦੇ ਵਿੱਚ ਇਸ ਰਸਤੇ ਤੇ ਤੁਰੇ ਹੋਇਆਂ ਦੇ ਲਈ ਇੱਕ ਕਿ ਵੀ ਇਹ ਰੱਬ ਦੇ ਬੰਦੇ ਨੇ। ਪਰ ਅਸੀਂ ਇਹ ਵੀ ਦੇਖਦੇ ਹਾਂ, ਜਦੋਂ ਅਸੀਂ ਇਨਸਾਨੀ ਇਤਿਹਾਸ 6-7 ਹਜ਼ਾਰ 8,000 ਸਾਲ ਦੀ ਹਿਊਮਨ ਹਿਸਟਰੀ ਦੇਖੀਏ, ਕਿ ਕਿਵੇਂ ਇਹ ਮਜ਼ਹਬੀ ਲੋਕ, ਧਾਰਮਿਕ ਲੋਕ ਸਿਆਸੀ ਹਿੱਤਾਂ ਦੇ ਲਈ, ਸਿਆਸੀ ਇੰਟਰਸਟ ਦੇ ਲਈ ਬਾਦਸ਼ਾਹਾਂ ਦੇ ਹੱਕ 'ਚ, ਵੇੜੇ ਦੇ ਹਾਕਮ, ਜ਼ਿਮੀਂਦਾਰ, ਰਜਵਾੜੇ, ਫਿਊਡਲ, ਉਹਨਾਂ ਦੇ ਹੱਕ 'ਚ ਵਰਤੇ ਜਾਂਦੇ ਨੇ। ਕਿਵੇਂ ਇਹੀ ਮਜ਼ਹਬੀ ਲੋਕ ਜਿਹੜੇ ਕਿ ਲੋਕਾਂ ਦੇ ਵਿਸ਼ਵਾਸ ਜਾਂ ਲੋਕਾਂ ਦੇ ਜਿਸ ਥਾਂ ਦੇ ਉੱਤੇ ਉਹਨਾਂ ਦਾ ਫੇਥ ਹੈ ਉਸ ਨੂੰ ਐਕਸਪਲੋਇਟ ਕਰਦੇ ਨੇ। ਔਰ ਇਹ ਹਿਸਟਰੀ ਬਰਾਬਰ ਜਾਰੀ ਹੈ। ਇੱਕ ਪਾਸੇ ਉਹ ਨੇ ਔਰ ਸਾਡੇ
ਖਿੱਤੇ ਦੇ ਵਿੱਚ ਇਹ ਕਹਾਣੀ ਪਤਾ ਨਹੀਂ ਕਿੰਨੀ ਇਹ ਠੀਕ ਹੈ, ਲੇਕਿਨ ਇਹ ਜੁੜੀ ਹੋਈ ਗੱਲ ਹੈ ਕਿ ਅਲੈਗਜ਼ੈਂਡਰ ਜਿਹੜਾ ਜੀਸਸ ਤੋਂ ਵੀ 400-500 ਸਾਲ ਪਹਿਲਾਂ ਉਸ ਖਿੱਤੇ ਦੇ ਵਿੱਚ ਆਇਆ, ਜਿਹਨੂੰ ਸਿਕੰਦਰ ਕਹਿੰਦੇ ਨੇ, ਕਿ ਉਹ ਜਦੋਂ ਉਸ ਖਿੱਤੇ 'ਚ ਆਇਆ ਤੇ ਉਸਨੇ ਸੁਣਿਆ ਕਿ ਇੱਥੇ ਬੜੇ ਰੱਬ ਨਾਲ ਜੁੜੇ ਹੋਏ ਔਰ ਬੜੇ ਆਜ਼ਾਦਾਨਾ ਕਿਸਮ ਦੇ ਲੋਕ ਰਹਿੰਦੇ ਨੇ। ਉਹ ਬਿਆਸ ਤੱਕ ਆਇਆ, ਦਰਿਆ ਬਿਆਸ ਤੱਕ ਉਹਨੇ ਚਨਾਹ ਜੇਹਲਮ ਰਾਵੀ ਕ੍ਰਾਸ ਕੀਤਾ, ਇੱਥੋਂ ਵਾਪਸ ਮੁੜਿਆ। ਔਰ ਇਹ ਕਿਹਾ ਜਾਂਦਾ ਹੈ ਕਿ ਵੀ ਉਹ ਇੱਕ ਜਿਹੜਾ ਹੈ ਉਸਨੇ ਸੁਣਿਆ ਕਿ ਇਸ ਇਲਾਕੇ ਦੇ ਵਿੱਚ ਇੱਕ ਫਕੀਰ ਹੈ, ਉਹਨੂੰ ਉਹ ਮਿਲਣ ਚਲਾ ਗਿਆ। ਦੁਪਾਸ਼ਾ ਉਹਦੇ ਨਾਲ ਸੀ, ਉਹਨੂੰ ਜਾ ਕੇ ਉਹਨੇ ਬਾਹਰ ਧੁੱਪ ਚੜੀ ਹੋਈ ਸੀ, ਉੱਥੇ ਪਹੁੰਚਿਆ। ਉਹ ਪੱਥਰ ਦੇ ਉੱਤੇ ਇੱਕ ਨੰਗ ਤੜੰਗਾ ਫਕੀਰ ਬੈਠਾ, ਇਹ ਜਾ ਕੇ ਉੱਥੇ ਖਲੋ ਗਿਆ ਉਹਦੇ ਕੋਲ ਤੇ ਉਹ ਦੁਪਾਸ਼ੇ ਰਾਹੀਂ ਉਹਨੂੰ ਕਹਿੰਦਾ ਕਿ ਇਹਨੂੰ ਦੱਸ ਕਿ ਮੈਂ ਉਹ ਸਿਕੰਦਰ ਹੈ ਜਿਹਨੇ ਅੱਧੀ ਦੁਨੀਆ ਫਤਿਹ ਕੀਤੀ ਹੋਈ ਹੈ, ਔਰ ਮੰਗ ਕੁਛ। ਤੇ ਉਹਨੇ ਉਹਨੂੰ ਉਹਦੀ ਜ਼ੁਬਾਨ ਦੇ ਵਿੱਚ ਸਮਝਾਇਆ ਤੇ ਉਸਨੇ ਅੱਧਾ ਕੁ ਮਿੰਟ ਦੇਖ ਕੇ ਉਹਦੇ ਵੱਲ ਉਹਨੂੰ ਕਿਹਾ ਕਿ ਵੀ ਇਹਨੂੰ ਕਹਿ ਵੀ ਜਿਹੜੀ ਰੱਬ ਦੀ ਦਿੱਤੀ ਹੋਈ ਧੁੱਪ ਮੇਰੇ ਵੱਲ ਆ ਰਹੀ ਹੈ, ਵਿਚਕਾਰ ਖੜਾ, ਉਹਨੂੰ ਰੋਕ ਰਿਹਾ, ਇਹ ਪਾਸੇ ਹੋ ਜਾਏ, ਵੀ ਉਹ ਮੈਨੂੰ ਉਸ ਰੱਬ ਦੀ ਧੁੱਪ ਦੇ ਨਾਲ ਹੀ ਮੈਨੂੰ ਅਨੰਤ ਨਿਕ ਮੰਨਣ ਦੇ। ਜਦੋਂ ਉਹਨੇ ਉਹ ਜਵਾਬ ਦਿੱਤਾ, ਸੋ ਇਹ ਗੱਲ ਦੱਸਦੀ ਹੈ ਕਿ ਜੇ ਸੱਚਮੁੱਚ ਜਿਹੜਾ ਬੰਦਾ ਰੱਬ ਦੇ ਨਾਲ ਜੁੜਿਆ ਹੁੰਦਾ ਹੈ, ਉਹ ਬਾਦਸ਼ਾਹਾਂ ਦੀ ਪਰਵਾਹ ਨਹੀਂ ਕਰਦਾ। ਹੁਣ ਜਦੋਂ ਅਸੀਂ ਵਰਤੋਂ ਦੀ ਗੱਲ ਕਰਦੇ ਹਾਂ ਕਿ ਕਿਵੇਂ ਧਾਰਮਿਕ ਲੋਕ ਵਰਤੇ ਜਾਂਦੇ ਨੇ, ਬਿਲਕੁਲ ਜੂਨ 84 ਚ ਅਸੀਂ ਦੇਖਿਆ ਜਦੋਂ ਭਾਰਤੀ ਫੌਜ ਨੇ ਟੈਂਕਾਂ ਤੋਪਾਂ ਦੇ ਨਾਲ ਦਰਬਾਰ ਸਾਹਿਬ ਤੇ ਹਮਲਾ ਕੀਤਾ, ਪੂਰੇ ਤਰੀਕ ਜਿਹੜਾ ਹੈ ਉਹਨਾਂ ਨੇ ਸਾਰੇ ਹੀ ਹਥਿਆਰ ਜਿਹੜੇ ਸੀ ਉਹ 에ਅਰ ਫੋਰਸ ਦੇ ਜਹਾਜ਼ ਵੀ ਇਸਤੇਮਾਲ ਹੋਏ, ਜ਼ਹਿਰੀਲੀ ਗੈਸ ਵੀ ਹੋਈ, ਨੇਵਲ ਡਾਈਵਰਸ ਵੀ ਹੋਏ, ਤੋਪਾਂ ਵੀ ਹੋਈਆਂ ਔਰ ਵਜੰਤਾ ਟੈਂਕ ਵੀ ਇਸਤੇਮਾਲ ਕੀਤੇ। ਔਰ ਉਸ ਵੇਲੇ ਉਸ ਪੀਰੀਅਡ 'ਚ ਜਿਹੜਾ ਅਕਾਲ ਤਖਤ ਜਿਸ ਅਥਾਰਟੀ ਨੂੰ ਸੋਵਰਨਿਟੀ ਨੂੰ 400 ਸਾਲ ਤੋਂ ਸਿੱਖ ਜਿਹੜੇ ਨੇ ਅਕਾਲ ਦਾ ਤਖਤ ਰੱਬ ਦਾ ਤਖਤ ਮੰਨਦੇ ਨੇ, ਉਸ ਵੇਲੇ ਦਾ ਜਥੇਦਾਰ ਗਿਆਨੀ ਕਿਰਪਾਲ ਸਿੰਘ ਫੌਜ ਦੇ ਡਰ ਦੇ ਸਾਹਮਣੇ ਜਿਹੜਾ ਉਹ ਖਲੋ ਕੇ ਟੀਵੀ ਕੈਮਰਿਆਂ ਦੇ ਸਾਹਮਣੇ ਕਹਿ ਰਿਹਾ ਕਿ ਜੀ ਤੋਸ਼ਾਖਾਨਾ ਠੀਕ ਹੈ, ਕੋਠਾ ਸਾਹਿਬ ਠੀਕ ਹੈ ਜੀ। ਹੁਣ ਹਾਲਾਂਕਿ ਹਜ਼ਾਰਾਂ ਸਿੱਖਾਂ ਦਾ ਖੂਨ ਉਸ ਪਵਿੱਤਰ ਪ੍ਰਕਰਮਾਂ ਦੇ ਵਿੱਚ ਔਰ ਅਕਾਲ ਤਖਤ ਨੂੰ ਡਿਫੈਂਡ ਕਰਦੇ ਆ, ਔਰ ਕਿਵੇਂ ਪੁਆਇੰਟ ਬਲੈਂਕ ਰੇਂਜ ਤੇ ਮਾਰਿਆ ਹੋਇਆ ਸੀ ਅਕਾਲ ਤਖਤ, ਬਿਲਕੁਲ ਜਿਹਨੂੰ ਬਾਅਦ BBC ਦੇ ਇੱਕ ਰਿਪੋਰਟਰ ਨੇ ਕਿਹਾ ਕਿ ਉਹਦੀ ਸ਼ਕਲ ਇਵੇਂ ਸੀ ਉਹ ਇਮਾਰਤ ਜਿਵੇਂ ਸੈਕੰਡ ਵਰਲਡ ਵਾਰ ਤੋਂ ਬਾਅਦ ਜਿੱਥੇ ਬੰਬਾਰਡਮੈਂਟ ਹੋਈ ਹੈ, ਸੈਕੰਡ ਵਰਲਡ ਵਾਰ ਵੇਲੇ ਤੁਸੀਂ ਬਿਲਡਿੰਗਾਂ ਦੇਖੋ ਤੇ ਉਸ ਦਾ ਨਜ਼ਾਰਾ ਪੇਸ਼ ਕਰ ਰਹੇ ਸੀ। ਹੁਣ ਜ਼ਾਹਰ ਹੈ ਵੀ ਇਹ ਕਲਾਸ ਦਾ ਇੱਕ ਤਬਕਾ ਜਿੱਥੇ ਇੱਕ ਬੇਪਰਵਾਹ ਹੈ, ਫਕੀਰਾਂ ਵਾਂਗ ਹੈ, ਸੰਤ ਪਿੰਡਾਂ ਵਾਲੇ ਰੱਬ ਨਾਲ ਜੁੜੇ ਹੋਏ ਫਕੀਰ ਜਿਹੜੇ ਅਖੀਰਲੇ ਸਾਹ ਤੇ ਅਖੀਰਲੀ ਗੋਲੀ ਤੱਕ ਕੋਈ ਹਕੂਮਤ ਨਾ ਉਹਨਾਂ ਨੂੰ ਡਰਾ ਸਕੀ, ਨਾ ਖਰੀਦ ਸਕੀ, ਨਾ ਆਪਣੇ ਨਿਸ਼ਾਨੇ ਤੋਂ ਡੁਲਾ ਸਕੀ। ਸੋ ਇਹ ਪੈਰਲਲ ਰਨ ਕਰਦੇ ਨੇ ਔਰ ਇਸ ਕਿਸਮ ਦੇ ਹੀ ਫਿਰ ਉਹਨਾਂ ਨੇ ਜਦੋਂ ਅਕਾਲ ਤਖਤ ਦੀ ਦੁਬਾਰਾ ਜਿਹੜੀ ਹੈ ਸਰਕਾਰ ਸੇਵਾ ਦੇ ਰਾਹੀਂ ਉਸ ਨੂੰ ਰੀਬਿਲਡ ਕਰਨਾ ਚਾਹਿਆ, ਜਿਹਨੂੰ ਬੇਸ਼ੱਕ ਸਿੱਖਾਂ ਨੇ ਢਾਹ ਕੇ ਮੁੜ ਕੇ ਖੁਦ ਅਕਾਲ ਤਖਤ ਬਣਾਇਆ, ਤੇ ਫਿਰ ਉਹਨਾਂ ਨੇ ਇਦਾਂ ਦੇ ਰੈਂਟਾ 4-5 ਸੰਤ ਲੱਭੇ ਜਿਨ੍ਹਾਂ ਦੇ ਵਿੱਚ ਇੱਕ ਨਿਹਾਲ ਸਿੰਘ ਹਰੀਆਂ ਬੇਲਾਂ ਸੀ, ਇੱਕ ਨਾਨਕ ਸਰੀਆਂ ਦਾ ਸਾਧ ਸੀ, ਇੱਕ ਨਿਹੰਗਾਂ ਦਾ ਬੁੱਢਾ ਦਲ ਦਾ ਸੰਤਾ ਸਿੰਘ ਸੀ, ਔਰ ਇਹ ਸਾਰੇ ਲਿਆ ਕੇ ਉਹਨਾਂ ਤੋਂ ਕਾਰ ਸੇਵਾ ਕਰਵਾਈ। ਬਾਅਦ ਚ ਭਾਵੇਂ ਸਿੱਖ ਸੰਗਤ ਨੇ ਥੂ ਕੀਤਾ ਔਰ ਇਹ ਜਾ ਕੇ ਫਿਰ ਪੇਸ਼ ਹੋ ਕੇ ਅਕਾਲ ਤਖਤ ਉਹਨਾਂ ਨੇ ਮਾਫੀ ਮੰਗੀ। ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਜਦੋਂ ਹਕੂਮਤ ਦਾ ਜ਼ਬਰ ਔਰ ਜ਼ੁਲਮ ਸਿਖਰਾਂ ਤੇ ਹੁੰਦਾ ਤੇ ਫਿਰ ਕੋਈ ਵਿਰਲੇ ਹੀ ਹੁੰਦੇ ਨੇ ਜਿਹੜੇ ਉਸ ਸਭ ਦੇ ਸਾਹਮਣੇ ਉਹਨੂੰ ਚੈਲੰਜ ਕਰ ਸਕਦੇ ਨੇ। ਔਰ ਹੁਣ ਮੈਂ ਇਹ ਸਾਰੇ ਟੌਪਿਕ ਨੂੰ ਇਸ ਲਈ ਟੱਚ ਕੀਤਾ, ਇੱਕ ਪਾਸੇ ਅੱਜ ਜਦੋਂ ਕਸ਼ਮੀਰ ਅਸੀਂ 72ਵੇਂ ਦਿਨ ਦੀ ਗੱਲ ਕਰ ਰਹੇ ਹਾਂ, ਕਸ਼ਮੀਰ ਦੇ ਵਿੱਚ ਡਰਾਮੇਬਾਜ਼ੀਆਂ ਸਰਕਾਰੀ ਪ੍ਰੋਪੇਗੈਂਡੇ ਦੀਆਂ ਪੂਰੀਆਂ ਨੇ। ਕੱਲ ਜਦੋਂ ਅਸੀਂ ਖਬਰਾਂ ਦੇਖੀਆਂ ਤੇ ਕਿਹਾ ਗਿਆ ਸੀ ਕਿ ਜੀ 42 ਲੱਖ ਜਿਹੜੇ ਪੋਸਟ ਪੇਡ ਫੋਨ ਨੇ ਉਹ ਚਾਲੂ ਕਰ ਦਿੱਤੇ ਗਏ ਨੇ। ਹੁਣ ਪੋਸਟ ਪੇਡ ਦੇ ਵਿੱਚ ਦੋ ਸੇਵਾਵਾਂ ਜਿਹੜੀਆਂ ਨੇ ਖਾਸ ਤੌਰ ਤੇ SMS ਔਰ ਵੌਇਸਮੇਲ ਸੀ, ਔਰ ਅੱਜ ਇਹ ਖਬਰ ਹੈ ਜੀ ਉਹਨਾਂ ਨੇ ਉਹ ਕੱਲ ਸ਼ਾਮ ਤੱਕ ਹੀ ਚੱਲੀਆਂ ਤੇ ਉਹਨਾਂ ਨੇ ਜਿਹੜਾ SMS ਹੈ ਉਹਨੂੰ ਡਿਸਕਨੈਕਟ ਕਰਤਾ ਕਿ ਜੀ ਐਜ਼ ਇਹ ਸਾਨੂੰ ਡੇਂਜਰ ਹੈ। ਦੇਖੋ ਹੁਣ ਜਿਹੜੇ 25 ਲੱਖ ਪ੍ਰੀਪੇਡ ਨੇ ਜਿਨ੍ਹਾਂ ਦੇ ਨਾਲ ਇੰਟਰਨੈਟ ਔਰ ਦੂਸਰਾ ਕਨੈਕਸ਼ਨ ਜੁੜਿਆ ਹੋਇਆ, ਉਹ ਉਹਨਾਂ ਨੇ ਕਿਹਾ ਜੀ ਵੀ ਇਹ ਇਨਡੈਫੀਨਿਟਲੀ ਅਸੀਂ ਨਹੀਂ ਚੱਲਣ ਦੇਣੇ। ਲੇਕਿਨ ਇਸ ਸਭ ਦੇ ਬਾਵਜੂਦ ਜਿਹੜਾ ਝੂਠ ਕਿਸ ਹੱਦ ਤੱਕ ਵੇਚਿਆ ਜਾ ਰਿਹਾ, ਔਰ ਅੱਜ ਦੀ ਮੇਨ ਖਬਰਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਈਵਨ ਜਿਸ ਹੱਦ ਤੱਕ ਉੱਥੇ ਘੁਟਨ ਹੈ, ਅੱਜ ਲਗਭਗ 20 ਬੀਬੀਆਂ ਦਾ ਜੱਥਾ
ਜਿਨ੍ਹਾਂ ਦੀ ਅਗਵਾਈ ਜਿਹੜੇ ਜੰਮੂ ਕਸ਼ਮੀਰ ਦਾ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ, ਉਹਨਾਂ ਦੀ ਭੈਣ ਤੇ ਬੇਟੀ ਉਹ ਕਰ ਰਹੀਆਂ ਸੀ। ਉਹਨਾਂ ਨੇ ਪ੍ਰੋਟੈਸਟ ਕੀਤਾ ਔਰ ਉਸ ਪ੍ਰੋਟੈਸਟ ਦੇ ਵਿੱਚ ਉਹਨਾਂ ਨੇ ਕਿਹਾ ਕਿ ਬਈ ਅਸੀਂ ਤਾਂ ਇਹ ਜਿਹੜੇ ਦੋ ਉਹਨਾਂ ਦੇ ਹੱਥਾਂ ਦੇ ਵਿੱਚ ਵੱਡੇ ਵੱਡੇ ਪਲੈਕੇਟ ਫੜੇ ਹੋਏ ਸੀ, ਮੋਟੋ, ਉਹਨਾਂ ਇੱਕ ਦੇ ਉੱਤੇ ਸੀ ਕਸ਼ਮੀਰੀ ਬਰਾਈਡਸ ਨਾਟ ਫॉर ਸੇਲ। ਹੁਣ ਇਹ ਸਟੇਟਮੈਂਟ ਕਿਸੇ ਆਮ ਆਰਐਸਐਸ ਜਾਂ ਬੀਜੇਪੀ ਦੇ ਵਰਕਰ ਨੇ ਨਹੀਂ ਦਿੱਤੀ ਹੋਈ, ਜਿਹਨੂੰ ਅੱਜ ਹਰਿਆਣੇ ਦੇ ਵਿੱਚ ਜਿਹੜਾ ਦੁਬਾਰਾ ਚੋਣਾਂ ਲੜ ਰਿਹਾ ਹੈ ਪਾਰਟੀ, ਦੁਬਾਰਾ ਚੀਫ ਮਿਨਿਸਟਰ ਬਣਨ ਦੇ ਲਈ ਮਨੋਹਰ ਖੱਟੜ, ਜਿਹਨੂੰ ਕੱਲ ਅਮਿਤ ਸ਼ਾਹ ਨੇ ਕਿਹਾ ਇਹ ਤਾਂ ਵੱਡਾ ਸੰਤ ਹੈ, ਹੀ ਇਜ਼ ਅ ਸੇਂਟ। ਇਸ ਮਨੋਹਰ ਲਾਲ ਖੱਟੜ ਨੇ ਆਪਣੇ ਵਜ਼ੀਰ ਦਾ ਇੱਕ ਦਾ ਹਵਾਲਾ ਦੇ ਕੇ ਕਿਹਾ ਜੀ ਉਹਨੇ ਮੈਂ ਕਿਹਾ ਵੀ ਹੁਣ ਤੁਹਾਨੂੰ ਜਿਹੜੀ ਜੇ ਨੋ ਲਿਆਣੀ ਹੈ ਤਾਂ ਤੁਸੀਂ ਕਸ਼ਮੀਰ ਤੋਂ ਲਿਆਓ। ਸੋ ਜ਼ਾਹਰ ਹੈ ਕੱਲ ਹੀ ਪਰਸੋਂ ਅਸੀਂ ਇਕੱਠੇ ਸੀ ਤਾਂ ਡਾਕਟਰ ਰਣਜੀਤ ਸਿੰਘ ਕਹਿਣ ਲੱਗੇ ਕਿ ਇਹ ਜਿਹੜੀ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ ਐਵੇਂ ਨਹੀਂ ਦਿੱਤੀ। ਸੋ ਜ਼ਾਹਰ ਹੈ ਕਿ ਜੋ ਅੱਜ ਕਸ਼ਮੀਰ ਦੀ ਇਕਨੋਮਿਕਲ ਤਬਾਹ ਕਿਹੜੀ ਹਾਲਤ ਆਂਦੀ ਹੈ ਜਦੋਂ ਕਿ ਕੋਈ ਮਾਪਿਓ ਆਪਣੀਆਂ ਬੱਚੀਆਂ ਵੇਚਣ ਦੇ ਉੱਤੇ ਜਿਹੜਾ ਉਹ ਤਿਆਰ ਹੋ ਜਾਂਦਾ ਕਿ ਭਾਈ ਇਹ ਭੁੱਖੀ ਮਰਨ ਨਾਲੋਂ ਤਾਂ ਚਲੋ ਭਾਵੇਂ ਇਸ ਦੇ ਨਸੀਬਾਂ 'ਚ ਕੀ ਹੈ ਕੀ ਨਹੀਂ, ਪਰ ਇਹਨੂੰ ਤੁਸੀਂ ਜਿਹੜਾ ਘੱਟੋ ਘੱਟ ਕੋਈ ਘਰ ਤਾਂ ਇਹਨੂੰ ਚੁੱਕੇਗਾ ਇਸ ਦਾ ਭਾਰ। ਸੋ ਇਹੀ ਕਾਰਨ ਜਿਹੜਾ ਗੁਰਬਤ ਦਾ ਔਰ ਇਹ ਕਿਵੇਂ ਸਿਆਸੀ ਤੌਰ ਤੇ ਲਿਆਂਦੀ ਜਾਂਦੀ ਹੈ। ਔਰ ਮੇਰੇ ਵਾਲਿਦ ਪਿਤਾ ਜੀ ਇਹ ਦੱਸਦੇ ਸੀ ਕਿ ਵੀ ਇਹ ਜਿਹੜਾ ਬਿਹਾਰ ਦਾ ਔਰ ਯੂਪੀ ਦਾ ਖਿੱਤਾ ਜਿਹੜਾ ਅੱਜ ਜਾਣਿਆ ਜਾਂਦਾ ਹੈ ਵੀ ਕਿਵੇਂ ਲੋਕ ਜਾ ਕੇ ਉੱਥੋਂ ਕੋਈ ਬਈਅਨ ਖਰੀਦ ਕੇ ਲਿਆਉਂਦੇ ਨੇ ਜਾਂ ਗੁਰਬਤ ਦੇ ਮਾਰੇ ਹੋਏ ਜਾਂ ਦੂਸਰੇ। ਸੋ ਕਹਿੰਦੇ ਸੀ ਕਿ ਵੀ ਇਹ ਕਿਸੇ ਵੇਲੇ ਮੁਗਲ ਪੀਰੀਅਡ ਜਾਂ ਉਸ ਤੋਂ ਪਹਿਲਾਂ ਵੀ ਬਹੁਤ ਖੁਸ਼ਹਾਲ ਖਿੱਤਾ ਸੀ, ਗੰਗਾ ਜਮਨਾ ਦੇ ਇਹ ਸਾਰੇ ਹਿੱਸੇ 'ਚ। ਔਰ ਖਾਸ ਤੌਰ ਤੇ 1857 ਦਾ ਜਿਹੜਾ ਗਦਰ ਰਿਬੈਲੀਅਨ ਫੌਜੀਆਂ ਨੇ ਕੀਤਾ ਉਹਦੇ 'ਚ ਜ਼ਿਆਦਾ ਇਸ ਬੈਲਟ ਦੇ ਹੀ ਲੋਕ ਸੀ, ਯੂਪੀ ਬਿਹਾਰ ਦੇ, ਔਰ ਉਹਨਾਂ ਦੀਆਂ ਹੀ ਦੇਸੀ ਪਲਟਨਾਂ ਸੀ ਜਿਨ੍ਹਾਂ 'ਚੋਂ ਭਰਤੀ ਕੀਤੀਆਂ। ਹਾਲਾਂ ਉਹੀ ਪਲਟਨਾਂ ਨੂੰ ਪਹਿਲਾਂ ਅੰਗਰੇਜ਼ਾਂ ਨੇ ਇਸਤੇਮਾਲ ਕਰਕੇ 1846 'ਚ ਜਦੋਂ ਜਿਸ ਨੂੰ ਸ਼ਾਹ ਮੁਹੰਮਦ ਨੇ ਜੰਗਨਾਮਾ ਜੰਗ ਹਿੰਦ ਪੰਜਾਬ ਦਾ ਨਾਂ ਦਿੱਤਾ ਔਰ ਉਹਨਾਂ ਨੇ ਕਿਹਾ ਸੀ ਕਿ ਆਈਆਂ ਪਲਟਨਾਂ ਬੀੜ ਕੇ ਤੋਪਖਾਨੇ। ਹੁਣ ਉਹ ਜਿਹੜੀਆਂ ਨੇ ਕਿਹੜੀਆਂ ਪਲਟਨਾਂ ਸੀ, ਕਈ ਕੋਟ ਪੂਰਬੀ ਦੱਖਣੀ ਜੀ, ਪੂਰਬੀ ਔਰ ਦੱਖਣੀ ਹੈ। ਪਰ ਕਿਉਂਕਿ 1846 ਤੋਂ ਇੱਕਦਮ 9 ਸਾਲ 11 ਸਾਲ ਬਾਅਦ ਹੀ ਆਲਮੋਸਟ ਜਾਂ 9 ਸਾਲ ਬਾਅਦ ਜਦੋਂ ਉਹਨਾਂ 10 ਸਾਲ ਹੋਏ ਲਗਭਗ ਜਦੋਂ ਕਿ ਉਹਨਾਂ ਨੇ ਦੁਬਾਰਾ ਖੁਦ ਰਿਬੈਲ ਕੀਤਾ ਤੇ ਫਿਰ ਉਹਨਾਂ ਨੇ ਉਹਨਾਂ ਨੂੰ ਐਸਾ ਰੋਲਿਆ ਇਸ ਹੱਦ ਤੱਕ ਗੁਰਬਤ ਉਹਨਾਂ ਨੂੰ ਫੌਜ ਭਰਤੀ ਨਹੀਂ ਸੀ ਕੀਤਾ ਜਾਂਦਾ। ਵੱਧ ਤੋਂ ਵੱਧ ਜਿਹੜਾ ਯੂਪੀ ਬਿਹਾਰ ਦੇ ਉਸ ਬੈਲਟ ਚੋਂ ਸੀ ਉਹਨਾਂ ਨੂੰ ਘੋੜਿਆਂ ਦਾ ਖਰਖਰਾ ਕਰਨ ਲਈ ਰੱਖਿਆ ਜਾਂਦਾ ਸੀ ਫੌਜ। ਔਰ ਜਿਹੜੀਆਂ ਉਹਨਾਂ ਨੇ ਮਾਰਸ਼ਲ ਰੇਸਾਂ ਦੇ ਨਾਂ ਥੱਲੇ ਬਾਕੀ ਲੋਕ ਵਰਤੇ ਜਿਨ੍ਹਾਂ ਦੇ ਵਿੱਚ ਗੋਰਖੇ, ਸਿੱਖ, ਮਰਾਠੇ, ਡੋਗਰੇ, ਪੰਜਾਬੀ, ਮੁਸਲਮਾਨ, ਇਹ ਸਾਰੇ ਹੀ ਉਹਨਾਂ ਦੀ ਫੌਜ ਸੀ। ਲੇਕਿਨ ਬਿਹਾਰੀਆਂ ਨੂੰ ਨਹੀਂ ਸੀ ਨੇੜੇ ਲੱਗਣ ਦਿੱਤਾ ਜਾਂਦਾ ਔਰ ਇਸੇ ਤਰ੍ਹਾਂ ਉਹਨਾਂ ਨੂੰ ਇਕਨੋਮਿਕਲੀ ਉਹਨਾਂ ਨੇ ਮਾਰਿਆ। ਨਤੀਜੇ ਦੇ ਤੌਰ ਤੇ ਅਸੀਂ ਦੇਖਦੇ ਹਾਂ ਵੀ ਅੱਜ ਵੀ ਜੇ ਸਭ ਤੋਂ ਜ਼ਿਆਦਾ ਗੁਰਬਤ 'ਚ ਉਹ ਲੋਕ ਨੇ ਔਰ ਕਿਸ ਹੱਦ ਤੱਕ ਉਹ ਸਟਰਗਲ ਕਰਦੇ ਨੇ ਆਪਣੀ ਸਰਵਾਈਵਲ ਲਈ, ਇਹ ਪੋਲੀਟੀਕਲ ਮਾਰ ਹੁੰਦੀ ਹੈ। ਔਰ ਇਹ ਜਦੋਂ ਖੱਟੜ ਨੇ ਇਹ ਗੱਲ ਕਹੀ ਕਿ ਜੀ ਅਸੀਂ ਹੁਣ ਕਸ਼ਮੀਰੀ ਲਿਆਵਾਂਗੇ ਤੇ ਉਹਦਾ ਮਤਲਬ ਇਹ ਸੀ ਕਿ ਵੀ ਇਹ ਜਿਹੜੀ ਇਹਨਾਂ ਦੀ ਪ੍ਰੋਸਪੈਰਿਟੀ ਹੈ ਇਕਨੋਮਿਕਲ, ਇਹਨੂੰ ਅਸੀਂ ਡਿਸਟਰੋਏ ਕਰ ਦੇਵਾਂਗੇ, ਇਹਨੂੰ ਅਸੀਂ ਖਤਮ ਕਰ ਦੇਵਾਂਗੇ। ਔਰ ਬਿਲਕੁਲ ਇਹਨਾਂ ਬੀਬੀਆਂ ਨੇ ਜਿਨ੍ਹਾਂ ਨੇ ਇਹ ਕਿਹਾ ਕਿ ਵੀ ਸਾਡੀਆਂ ਬੱਚੀਆਂ ਸੇਲ ਦੇ ਲਈ ਨਹੀਂ ਨੇ। ਔਰ ਦੂਸਰਾ ਉਹਨਾਂ ਨੇ ਕਿਹਾ ਕਿ ਵਾਈ ਡਾਊਨਗ੍ਰੇਡ ਜੰਮੂ ਐਂਡ ਕਸ਼ਮੀਰ ਸਟੇਟ, ਕਿਉਂ ਤੁਸੀਂ ਸਾਨੂੰ ਇਸ ਪੱਧਰ ਤੱਕ ਲਿਆਂਦਾ। ਔਰ ਉਹਨਾਂ ਦੀ ਜਿਹੜੀ ਸਟੇਟਮੈਂਟ ਹੈ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਵੀ ਫੀਲ ਬਿਟਰੇਡ, ਹਿਊਮਿਲੇਟਿਡ ਐਂਡ ਵਾਇਓਲੇਟਿਡ ਐਜ਼ ਪੀਪਲ, ਕਿ ਸਾਡੇ ਨਾਲ ਧੋਖਾ ਹੋਇਆ, ਸਾਨੂੰ ਜਿਹੜਾ ਨੱਕ ਰਗੜਾਇਆ ਜਾ ਰਿਹਾ, ਹਿਊਮਿਲੇਟ, ਸਾਨੂੰ ਜ਼ਲੀਲ ਕੀਤਾ ਜਾ ਰਿਹਾ ਔਰ ਅਸੀਂ ਐਜ਼ ਏ ਪੀਪਲ ਜਿਹੜੇ ਸਾਡੇ ਹੱਕ ਨੇ ਉਹ ਪੂਰੇ ਵਾਇਓਲੇਟ ਹੋ ਰਹੇ ਨੇ। ਵੀ ਡਿਮਾਂਡ ਰੈਸਟੋਰੇਸ਼ਨ ਆਫ ਸਿਵਲ ਲਿਬਰਟੀਜ਼ ਐਂਡ ਫੰਡਾਮੈਂਟਲ ਰਾਈਟਸ ਆਫ ਸਿਵਿਲੀਅਨਸ। ਵੀ ਡਿਮਾਂਡ ਡੀਮਿਲਿਟਰਾਈਜੇਸ਼ਨ ਆਫ ਰੂਰਲ ਐਂਡ ਅਰਬਨ ਏਰੀਆਜ਼, ਕਿ ਸਾਡੇ ਹੱਕ ਬਹਾਲ ਕਰੋ, ਜਿਹੜੀ ਫੌਜ ਲਿਆ ਕੇ ਸਾਡੇ ਪਿੰਡਾਂ ਸ਼ਹਿਰਾਂ 'ਚ ਸਾਡੇ ਧੂੜੀ ਹੋਈ ਹੈ ਇਸ ਨੂੰ ਇੱਥੋਂ ਚੁੱਕੋ। ਅਸੀਂ ਇਮੀਡੀਏਟ ਰਿਲੀਜ਼ ਦੀ ਮੰਗ ਕਰਦੇ ਹਾਂ। ਹੁਣ ਉਹਨਾਂ ਨੇ ਇਹ ਕਿਹਾ ਕਿ ਵੀ ਐਕਸਪ੍ਰੈਸ ਆਊਟਰੇਜ ਅਗੇਂਸਟ ਨੈਸ਼ਨਲ ਮੀਡੀਆ ਫॉर देयर ਫਾਲਸ ਐਂਡ ਮਿਸਲੀਡਿੰਗ ਕਵਰੇਜ ਆਫ ਗਰਾਊਂਡ ਰਿਐਲਿਟੀਜ਼ ਇਨ ਕਸ਼ਮੀਰ। ਇਹ ਜਿਹੜਾ ਮੀਡੀਆ ਲੱਗਾ ਹੋਇਆ ਹੈ ਝੂਠ ਬੋਲਣ ਦੇ ਉੱਤੇ, ਕਿਉਂਕਿ ਉਹਨਾਂ ਨੇ ਪਹਿਲਾਂ ਇਹ ਕਿਹਾ ਕਿ ਦ ਗਵਰਨਮੈਂਟ ਆਫ ਇੰਡੀਆ ਇਜ਼ ਟੈਲਿੰਗ ਦ ਵਰਲਡ ਦੈਟ ਵੀ ਆਰ ਹੈਪੀ, somebody should speak to us to find out how we are feeling. We are not happy, there are restrictions in Kashmir, we are highlighting these issues. ਉਹਨਾਂ ਨੇ ਕਿਹਾ ਜੀ
ਇਹ ਦੁਨੀਆ ਨੂੰ ਇਹਨਾਂ ਦਾ ਮੀਡੀਆ ਹਕੂਮਤ ਕਹਿ ਰਹੀ ਹੈ ਜੀ ਬਹੁਤ ਖੁਸ਼ ਔਰ ਬੜਾ ਇਹ ਕਰ ਰਹੇ ਨੇ, ਔਰ ਕਿਵੇਂ ਉਹਨਾਂ ਨੂੰ ਇਕਨੋਮਿਕਲੀ ਡਿਸਟਰੋਏ ਕਰ ਰਹੇ ਨੇ। ਅਸੀਂ ਉਹ ਵੀਡੀਓ ਦਿਖਾਈ ਸੀ ਕਿ ਕਿਵੇਂ ਫੌਜੀ ਯੂਨੀਫਾਰਮ ਦੇ ਵਿੱਚ ਉਹਨਾਂ ਦੇ ਉਹ ਦਰਖਤ ਕੱਟ ਰਹੇ ਨੇ, ਉਹਨਾਂ ਦੀਆਂ ਫਸਲਾਂ ਨੂੰ ਅੱਗ ਲਾ ਰਹੇ ਨੇ। ਲੇਕਿਨ ਇਹਨਾਂ ਬੀਬੀਆਂ ਨੇ, ਜਿਹਨਾਂ 20 ਬੀਬੀਆਂ ਨੇ ਹਾਈਲਾਈਟ ਕੀਤਾ ਉਸ ਅਖੌਤੀ ਜਮਹੂਰੀਅਤ ਦੇ ਵਿੱਚ ਕੀ ਹੋਇਆ ਕਿ ਉਹਨਾਂ ਨੂੰ ਦੇ ਹੈਵ ਬੀਨ ਡਿਟੇਨਡ, ਪੁਲਿਸ ਉਹਨਾਂ ਨੂੰ ਲੈ ਗਈ ਔਰ ਸਾਰੀਆਂ ਨੂੰ ਉਹਨਾਂ ਨੇ ਚੁੱਕ ਕੇ ਗ੍ਰਿਫਤਾਰ ਕਰ ਲਿਆ। ਇਹ ਉੱਥੋਂ ਦਾ ਨਿਜ਼ਾਮ ਹੈ ਔਰ ਹਾਲਤ ਹੈ। ਹੁਣ ਜ਼ਾਹਰ ਹੈ ਵੀ ਇੱਕ ਪਾਸੇ ਪ੍ਰੋਪੇਗੈਂਡਾ ਇਹਨਾਂ ਦਾ ਫੁੱਲ ਸਕੇਲ ਤੇ ਹੈ। ਅਮਿਤ ਸ਼ਾਹ ਜਿਹੜਾ ਹਰਿਆਣੇ 'ਚ ਚੋਣ ਪ੍ਰਚਾਰ ਕਰ ਰਿਹਾ ਹੈ, ਉਹ ਇਹ ਕਹਿ ਰਿਹਾ ਕਿ ਜੀ ਜਿਹੜਾ ਇਹ ਅਸੀਂ ਆਰਟੀਕਲ 370 ਐਬਰੋਗੇਟ ਕੀਤਾ ਹੈ, ਇਹ ਡਿਸਾਈਸਿਵ ਬੈਟਲ ਹੈ, ਇਹ ਫੈਸਲਾਕੁਨ ਲੜਾਈ ਹੈ ਜਿਹੜੀ ਮੋਦੀ ਸਰਕਾਰ ਨੇ ਕਸ਼ਮੀਰ 'ਚ ਜਿਹੜੀ ਪ੍ਰੋਕਸੀ ਵਾਰ ਪਾਕਿਸਤਾਨ ਕਰ ਰਿਹਾ ਸੀ ਉਹਨੂੰ ਖਤਮ ਕਰਨ ਦੇ ਲਈ ਕੀਤੀ ਹੈ। ਐਂਡ ਇਟ ਵੁੱਡ ਬ੍ਰਿੰਗ ਐਵਰ ਲਾਸਟਿੰਗ ਪੀਸ ਇਨ ਜੰਮੂ ਐਂਡ ਕਸ਼ਮੀਰ, ਕਿ ਹੁਣ ਉੱਥੇ ਇੱਕ ਸਦੀਵੀ ਸ਼ਾਂਤੀ, ਉਸ ਨੂੰ ਅਸੀਂ ਕਬਰਾਂ ਦੀ ਸ਼ਾਂਤੀ ਕਹਿ ਸਕਦੇ ਹਾਂ। ਜਿਵੇਂ ਪੰਜਾਬ 'ਚ ਜਦੋਂ ਇਹਨਾਂ ਨੇ 50,000 ਮੁੰਡਾ ਮਾਰ ਕੇ ਐਲਾਨ ਦਿੱਤਾ ਕਿ ਜੀ ਪੰਜਾਬ 'ਚ ਮਿਲੀਟੈਂਸੀ ਖਤਮ, ਨਾਰਮਲ ਲਾਈਫ ਰੀਸਟੋਰ ਹੋ ਗਈ ਹੈ, ਤੇ ਇੱਕ ਟੀਮ ਜਿਹੜੀ ਇੱਥੋਂ ਇਹਨਾਂ ਦੀ ਇੱਕ ਫਿਜ਼ੀਸ਼ੀਅਨਸ ਫਾਰ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਹੈ, ਉਹਨਾਂ ਨੇ ਸਪਾਂਸਰ ਕੀਤੀ। ਸਪਾਂਸਰ ਤਾਂ ਚਲੋ ਸਿੱਖ ਜਥੇਬੰਦੀਆਂ ਨੇ ਕੀਤੀ, ਉਦੋਂ ਕੋਈ ਹਿਊਮਨ ਰਾਈਟਸ ਦਾ ਐਕਟਿਵਿਸਟ ਜਾ ਨਹੀਂ ਸੀ ਸਕਦਾ। ਉਹਨਾਂ ਨੂੰ ਐਜ਼ ਅ ਟੂਰਿਸਟ ਭੇਜਿਆ, ਅਸੀਂ ਆਪਣੇ ਕਨੈਕਸ਼ਨ ਉੱਥੇ ਇਸਤੇਮਾਲ ਕੀਤੇ ਆ ਕਰਦੇ ਆ ਜਿਹੜੀਆਂ ਨੇ, ਉਹਨਾਂ ਨੇ ਅੰਦਰੋਂ ਜਾ ਕੇ ਇੰਟਰਵਿਊ ਰਿਪੋਰਟ ਕੀਤੇ। ਉਹਨਾਂ ਨੇ ਫਿਰ ਰਿਪੋਰਟ 1994 ਦੇ ਵਿੱਚ ਕੱਢੀ ਸੀ, ਦਾ ਡੈਡ ਸਾਇਲੈਂਸ, ਦਾ ਲੈਗੇਸੀ ਆਫ ਅਬਿਊਜ਼ਸ ਇਨ ਪੰਜਾਬ। ਡੈਡ ਸਾਇਲੈਂਸ, ਹੁਣ ਡੈਡ ਸਾਇਲੈਂਸ ਇਹ ਹੈ ਕਿ ਵੀ ਸਾਇਲੈਂਸ ਹੀ ਨਹੀਂ ਹੈ, ਡੈਡ ਸਾਇਲੈਂਸ। ਤੁਸੀਂ ਕਦੇ ਕਬਰਾਂ 'ਚ ਚਲੇ ਜਾਓ, ਕਬਰਾਂ 'ਚ ਕਿੰਨੀ ਸ਼ਾਂਤੀ ਹੁੰਦੀ ਹੈ, ਉੱਥੇ ਤਾਂ ਕੋਈ ਖਪਖਾਨਾ ਨਹੀਂ ਹੁੰਦਾ। ਸੋ ਜੋ ਜਿਹੜੀ ਡੈਡ ਸਾਇਲੈਂਸ ਇਹਨਾਂ ਨੇ ਪੰਜਾਬ 'ਚ ਕੀਤੀ ਸੀ, ਅੱਜ ਉਹ ਜਿਹੜੀ ਡੈਡ ਸਾਇਲੈਂਸ ਕਸ਼ਮੀਰ 'ਚ ਕੀਤੀ ਹੋਈ ਹੈ। ਔਰ ਅਮਿਤ ਸ਼ਾਹ ਕਹਿ ਰਿਹਾ ਕਿ ਅਸੀਂ ਉੱਥੇ ਸਦੀਵੀ ਪੀਸ ਔਰ ਸ਼ਾਂਤੀ ਲਿਆਵਾਂਗੇ ਔਰ ਅਸੀਂ ਵੀ ਵਿਲ ਕੰਪਲੀਟਲੀ ਐਰੈਡੀਕੇਟ ਦਾ ਪਾਕਿਸਤਾਨ ਸਪਾਂਸਰਡ ਟੈਰਰਿਜ਼ਮ ਫਰੋਮ ਕਸ਼ਮੀਰ ਵੈਲੀ। ਸੋ ਜ਼ਾਹਰ ਹੈ ਕਿ ਇਹ ਹੁਣ ਕਸ਼ਮੀਰ ਨੂੰ ਵੀ ਪੰਜਾਬ ਵਾਂਗ ਜਿਹੜਾ ਉਸ ਡੈਡ ਸਾਇਲੈਂਸ ਦੇ ਖਾਤੇ 'ਚ ਉਹਨਾਂ ਨੇ ਲਿਆਂਦਾ ਹੈ। ਔਰ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਹੁਣ ਜਿੱਥੇ ਉਹਨਾਂ ਨੂੰ ਬਾਕੀ ਪ੍ਰੋਪੇਗੈਂਡਾ ਲੱਗਦਾ ਹੈ ਵੀ ਕਸ਼ਮੀਰੀਆਂ ਦੇ ਉੱਤੇ ਅਸਰਅੰਦਾਜ਼ ਨਹੀਂ ਹੋ ਰਿਹਾ, ਤੇ ਫਿਰ ਜਿਹੜੀਆਂ ਸਰਕਾਰਾਂ ਦੀ ਕੋਸ਼ਿਸ਼ ਹੁੰਦੀ ਹੈ, ਜਿਵੇਂ ਅਸੀਂ ਕਿਹਾ ਕਿ ਜਥੇਦਾਰ ਅਕਾਲ ਤਖਤ ਤੋਂ ਬੁਲਵਾਇਆ ਸੀ, ਤੋਸ਼ਾਖਾਨਾ ਠੀਕ ਹੈ, ਕੋਟਾ ਸਾਹਿਬ ਠੀਕ ਹੈ, ਫਿਰ ਸਰਕਾਰ ਨੇ ਬੂਟਾ ਸਿੰਘ ਉਸ ਵੇਲੇ ਮਿਨਿਸਟਰ ਸੀ, ਇੱਕ ਉਹਨਾਂ ਨੇ ਆਪਣੇ ਵੱਲੋਂ ਸਰਬੱਤ ਖਾਲਸਾ ਕਰਵਾਇਆ, ਸਰਕਾਰੀ ਲੋਕ ਉਹਦੇ 'ਚ ਇਕੱਠੇ ਕੀਤੇ, ਬਹੁਤ ਸਾਰੇ ਭਈਏ ਵੀ ਪੱਗਾਂ ਬਣਾ ਕੇ ਉਹਨਾਂ ਨੂੰ ਲੈ ਆਂਦਾ ਕਿ ਦੱਸਣ ਲਈ ਜੀ ਸਿੱਖ ਨੇ। ਔਰ ਉਹਨਾਂ ਜ਼ਮਾਨਿਆਂ 'ਚ ਪਟਨਾ ਸਾਹਿਬ ਤਖਤ ਦੇ ਉੱਤੇ ਇੱਕ ਗ੍ਰੰਥੀ ਸੀ ਮਾਨ ਸਿੰਘ, ਔਰ ਉਸ ਨੂੰ ਉਹਨੇ ਲਿਆਂਦਾ ਔਰ ਉਹਨੇ ਵੀ ਔਰ ਕੁਝ ਹੋਰ ਵੀ ਇਸ ਕਿਸਮ ਦੇ ਸਰਕਾਰੀ ਬੰਦੇ ਜਿਨ੍ਹਾਂ ਨੇ ਕਿਹਾ ਜੀ ਦੇਖੋ ਅਸੀਂ ਤਾਂ ਬਿਲਕੁਲ ਪੀਸ ਬਹਾਲ ਕਰ ਦਿੱਤੀ ਹੈ, ਦਰਬਾਰ ਸਾਹਿਬ ਦੇ ਵਿੱਚ ਤਾਂ ਇਹ ਅੱਤਵਾਦੀ ਵੜੇ ਹੋਏ ਸੀ, ਇਹਨਾਂ ਨੇ ਜੀਣਾ ਹਰਾਮ ਕੀਤਾ ਸੀ। ਔਰ ਉਸ ਜਿਹੜਾ ਉਹਨਾਂ ਨੇ ਸਰਬੱਤ ਖਾਲਸਾ ਕਰਵਾਇਆ, ਉਸ ਨੂੰ ਸਿੱਖਾਂ ਨੇ ਸਰਕਾਰੀ ਸਰਬੱਤ ਖਾਲਸਾ ਦਾ ਨਾਂ ਦਿੱਤਾ। ਬਾਅਦ ਦੇ ਵਿੱਚ ਉਹ ਸਾਰੇ ਹੀ ਜਿਹੜੇ ਨੇ ਕੱਲੇ ਨੇ ਮਾਫੀ ਵੀ ਮੰਗੀ, ਬੂਟਾ ਸਿੰਘ ਵੀ ਗਲ 'ਚ ਪੱਲਾ ਪਾ ਕੇ ਅਕਾਲ ਤਖਤ ਤੇ ਪੇਸ਼ ਹੋਇਆ, ਤੇ ਉਹਨੂੰ ਮਾਨ ਸਿੰਘ ਜਿਹੜਾ ਕਿ ਉਸ ਇਲਾਕੇ ਦਾ ਹੀ ਰਹਿਣ ਵਾਲਾ ਸੀ, ਉਸ ਨੂੰ ਜਦੋਂ ਪੁੱਛਿਆ ਇੱਕ ਥਾਂ ਤੇ ਨੌਜਵਾਨਾਂ ਨੇ ਘੇਰ ਕੇ ਤੂੰ ਇਹ ਕੀ ਕੀਤਾ, ਤੇ ਉਹ ਕਹਿੰਦਾ ਬੂਟਾ ਸਿੰਘ ਜੀ ਆਏ, उन्होंने मुझे घड़ी दी, नई घड़ी, उन्होंने मुझे तो बताया नहीं, ले गए। वो हिंदी बोलता था, वो कहा जी मैं जहाज पे बिठा दिया, बस ले गए मुझे, मैं तो घड़ी बहुत अच्छी दी उसने मुझे। सो मतलब इस किस्म के लोग जिन्होंने उस पीरियड सरकारी ਜਾਂ ਅਸੀਂ ਜਿਹੜੀ ਟਰਮ ਕੋਇਨ ਕੀਤੀ ਹੋਈ ਹੈ ਰੈਂਟਾ ਸਿੱਖ, ਕਿ ਇਸ ਕਿਸਮ ਦੇ ਅੱਜ ਉਹੀ ਰੋਲ ਸੁਖਵੀਰ ਬਾਦਲ, ਕੈਪਟਨ ਅਮਰਿੰਦਰ, ਇਹ ਸਾਰੇ ਡਰਾਮੇਬਾਜ਼ ਕਰ ਰਹੇ ਨੇ। ਇੱਕ ਪਾਸੇ ਪਾਕਿਸਤਾਨ ਨੇ 100% 100% ਕਰਤਾਰਪੁਰ ਕੋਰੀਡੋਰ ਦਾ ਕੰਮ ਮੁਕੰਮਲ ਕਰ ਦਿੱਤਾ ਹੈ, ਦੂਸਰੇ ਪਾਸੇ ਅੱਜ ਇਹਨਾਂ ਦੀ ਮੇਨ ਖਬਰ ਹੈ ਕਿ ਜੀ ਅਜੇ ਜਿਹੜਾ ਇੰਡੀਆ ਵਾਲੇ ਪਾਸਿਓਂ ਹੈ, ਪੰਜਾਬ ਵਾਲੇ ਪਾਸਿਓਂ ਭਾਰਤੀ ਕਬਜ਼ੇ ਵਾਲੇ ਸਿਰਫ 50% ਕੰਮ ਹੀ ਮੁਕੰਮਲ ਹੋਇਆ ਤੇ ਜੀ ਅਸੀਂ ਉਹਨੂੰ ਚਾਲੂ ਜ਼ਰੂਰ ਕਰਾਂਗੇ, ਮੇਕ ਸ਼ਿਫਟ ਬਣਾ ਦੇਾਂਗੇ, ਇੱਧਰ ਉੱਧਰ ਕਰ ਦੇਾਂਗੇ। ਸੋ ਇਹ ਜਿਹੜੇ ਨੇ ਜੇ ਉੱਧਰ ਐਲਾਨ ਹੋਇਆ ਕਿ ਜੀ 9 ਤਰੀਕ ਨੂੰ ਉਹ ਖੋਲਣਗੇ ਔਰ ਉਹਦਾ ਉਦਘਾਟਨ ਹੋਏਗਾ, ਤੇ ਇੱਧਰ ਬੀਬੀ ਹਰਸਿਮਰਤ ਕੌਰ ਅਚਾਰ ਚਟਣੀ ਮੰਤਰੀ ਮੋਦੀ ਸਰਕਾਰ, ਉਹਨੇ ਕਿਹਾ ਜੀ ਮੋਦੀ ਜੀ 8 ਉਹ ਲਿਖਦੀ ਹੈ, ਜਿਵੇਂ ਨਾ ਉਹ ਹਿੰਦੀ ਹੁੰਦੀ ਹੈ, ਨਾ ਅੰਗਰੇਜ਼ੀ ਹੈ, ਨਾ ਪੰਜਾਬੀ ਹੈ, ਕਿ ਉਹ 8 ਨਵੰਬਰ ਨੂੰ ਖੋਲ ਦੇ, ਇੱਕ ਦਿਨ ਪਹਿਲਾਂ ਖੋਲ ਦੇਗਾ।
ਸੋ ਕੁੱਲ ਮਿਲਾ ਕੇ ਇਹ ਸਾਰਾ ਰੈਂਟਾ ਸਿੱਖਾਂ ਦਾ ਜੋ ਕੰਮ ਅੱਜ ਤੱਕ ਵੀ ਚੱਲ ਰਿਹਾ, ਜਿਹੜਾ ਉਹਨਾਂ ਨੇ ਉਦੋਂ ਤੋਂ ਸ਼ੁਰੂ ਕੀਤਾ ਹੈ। ਜੀ ਹੁਣ ਕਸ਼ਮੀਰ ਦੇ ਵਿੱਚ ਵੀ ਉਹਨਾਂ ਨੇ ਇਹੀ ਕਹਾਣੀ ਸ਼ੁਰੂ ਕੀਤੀ, ਔਰ ਇਹ ਸਾਰਾ ਟੌਪਿਕ ਦਾ ਬੇਸ ਇਸ ਲਈ ਹੈ ਕਿ ਅੱਜ ਜਿਹੜੀ ਇੱਕ ਵੱਡੀ ਖਬਰ ਹੈ ਕਿ 16 ਮੌਲਵੀ ਜੀ ਜਿਨ੍ਹਾਂ ਦਾ ਸਬੰਧ ਸਜਦਾ ਨਸ਼ੀਨ ਅਜਮੇਰ ਦਰਗਾਹ ਦੇ ਨਾਲ ਹੈ, ਔਰ ਉਹਨਾਂ ਦਾ ਜਿਹੜਾ ਹੈੱਡ ਹੈ ਆਲ ਇੰਡੀਆ ਸੂਫੀ ਸਜਦਾ ਨਸ਼ੀਨ ਕੌਂਸਲ, ਉਹਨਾਂ ਦਾ ਚੇਅਰਮੈਨ ਹੈ ਕੋਈ ਸੈਯਦ ਨਸੀਰੁਦੀਨ ਚਿਸ਼ਤੀ। ਜੀ ਹੁਣ ਜਦੋਂ ਮੈਂ ਚਿਸ਼ਤੀ ਦੇਖਦਾ ਤੇ ਸਾਡੇ ਸਾਹਮਣੇ ਤਾਂ ਉਹੀ ਜਿਹੜਾ ਚਿਸ਼ਤੀ ਘਰਾਨਾ ਜਿਹਦੇ ਨਾਲ ਬਾਬਾ ਫਰੀਦ ਸ਼ਕਰਗੰਜ ਦਾ ਵੀ ਸਬੰਧ ਹੈ, ਜਿਨ੍ਹਾਂ ਦੇ ਨਾਲ ਨਿਜ਼ਾਮੁਦੀਨ ਔਲੀਆ ਜਿਨ੍ਹਾਂ ਦਾ ਦਿੱਲੀ ਦੇ ਵਿੱਚ ਬੜਾ ਵੱਡਾ ਮਕਬਰਾ ਹੈ, ਜੀ ਔਰ ਜਿਹੜੀ ਇੱਕ ਕਹਾਵਤ ਅਕਸਰ ਹਿੰਦੀ 'ਚ ਵੀ ਇਸਤੇਮਾਲ ਹੁੰਦੀ ਹੈ, ਉਰਦੂ 'ਚ ਵੀ ਹੁੰਦੀ ਹੈ, ਸਾਡੇ ਪੰਜਾਬੀ 'ਚ ਵੀ ਅਸੀਂ ਕਰ ਲੈਂਦੇ ਹਾਂ ਕਿ ਜਦੋਂ ਕੋਈ ਕਹੇ ਕਿ ਜੀ ਮੈਂ ਬਸ ਇਹ ਹਾਸਲ ਕਰ ਲੈਣਾ, ਤੇ ਫਿਰ ਅੱਗੋਂ ਇਹ ਕਿਹਾ ਜਾਂਦਾ ਕਿ ਅਭੀ ਦਿੱਲੀ ਦੂਰ ਹੈ, ਹਾਂਜੀ ਅਜੇ, ਜਾਂ ਪੰਜਾਬੀ 'ਚ ਕਹਿੰਦਾ ਅਜੇ ਦਿੱਲੀ ਦੂਰ ਹੈ। ਔਰ ਬਹੁਤਿਆਂ ਨੂੰ ਸ਼ਾਇਦ ਇਸ ਕਹਾਵਤ ਦੇ ਓਰੀਜਨ ਦਾ ਪਤਾ ਨਾ ਹੋਏ ਕਿ ਇਹ ਉਸ ਜ਼ਮਾਨੇ 'ਚ, ਮੈਨੂੰ ਹੁਣ ਬਾਦਸ਼ਾਹ ਦਾ ਨਾਂ ਯਾਦ ਨਹੀਂ ਹੈ, ਉਹ ਨਿਜ਼ਾਮੁਦੀਨ ਔਲੀਆ ਉਹਨਾਂ ਨੂੰ ਮਿਲਣਾ ਚਾਹੁੰਦਾ ਸੀ ਜਾ ਕੇ। ਔਰ ਇਹ ਜਿਹੜੇ ਰੱਬ ਨਾਲ, ਜਿਵੇਂ ਮੈਂ ਕਿਹਾ ਵੀ ਸੱਚਮੁੱਚ ਦਾ ਫਕੀਰ ਨੇ, ਉਹ ਤਾਂ ਬਾਦਸ਼ਾਹਾਂ ਨੂੰ ਸਮਝਦੇ ਕੁਛ ਨਹੀਂ, ਆਮ ਲੋਕਾਂ ਨੂੰ ਪਿਆਰ ਕਰਦੇ ਨੇ। ਜੀ ਔਰ ਉਹਨਾਂ ਨੇ ਆਪਣੀ ਖਾਹਿਸ਼ ਜ਼ਾਹਿਰ ਕੀਤੀ, ਉਹਨੂੰ ਕਿਹਾ ਜੀ ਬਾਕੀਆਂ ਦੇ ਨਾਲ ਆ ਕੇ ਮਿਲ ਕੇ ਚਲ ਆ ਜਾਏ, ਜਿਵੇਂ ਬਾਕੀ ਲੋਕ ਆਉਂਦੇ ਨੇ। ਇਹ ਫਕੀਰ ਜਿਹੜੇ ਨੇ ਉਹ ਬਾਦਸ਼ਾਹ ਨੂੰ ਨਹੀਂ ਮਿਲ ਸਕਦੇ, ਨਹੀਂ ਮਿਲਦੇ ਇਸ ਤਰ੍ਹਾਂ ਕਿ ਉਹ ਬਾਦਸ਼ਾਹ ਬਣ ਕੇ ਆਏ। ਚਲੋ ਮੁੱਖ ਦੀ ਗੱਲ ਹੰਕਾਰਿਆ ਸੀ, ਉਹਨੇ ਕਿਹਾ ਜੀ ਕਿਵੇਂ ਹੋਏਗਾ, ਕੀ ਹੋਏਗਾ, ਜਾਏਗਾ, ਔਰ ਉਹਨਾਂ ਨੇ ਕਿਹਾ ਜੀ ਤਿਆਰੀ ਕਰ ਦਿੱਤੀ, ਇੰਨੀ ਤਰੀਕ ਨੂੰ ਜਾਏਗਾ। ਉਸ ਤੋਂ ਪਹਿਲੀ ਸ਼ਾਮ ਵੀ ਇੱਕ ਦਿਨ ਵਿੱਚ ਰਹਿ ਗਿਆ, ਤੇ ਉਹਨਾਂ ਦੇ ਫਕੀਰਾਂ ਨੇ, ਜਿਹੜਾ ਉਹਨਾਂ ਦੇ ਮਲੰਗ ਕਹਿੰਦੇ ਨੇ ਉਹਨਾਂ ਨੂੰ, ਉਹਨਾਂ ਨੇ ਕਿਹਾ ਜੀ ਕੱਲ ਨੂੰ ਬਾਦਸ਼ਾਹ ਨੇ ਆਣਾ, ਔਰ ਉਹਨਾਂ ਦੀ ਤਾਂ ਪੂਰੀ ਤਿਆਰੀ ਐਨ, ਹਾਥੀ ਘੋੜੇ ਪੂਰੇ ਤਿਆਰ। ਤੇ ਉਹਨੇ ਫਕੀਰ ਨੇ ਕਿਹਾ, ਉਹਨੇ ਕਿਹਾ ਜੀ ਅਭੀ ਦਿੱਲੀ ਦੂਰ ਹੈ ਨਹੀਂ। ਔਰ ਜਿਵੇਂ ਇਹ ਕਹਾਣੀ ਕਹੀ ਜਾਂਦੀ ਹੈ ਕਿ ਉਸੇ ਸ਼ਾਮ, ਉਸ ਤੋਂ ਪ੍ਰੀਵੀਅਸ ਨਾਈਟ, ਜਿੱਥੇ ਵੀ ਉਹ ਸੀ ਉਹਦਾ ਉਹੀ ਇਮਾਰਤ ਉਹਦੇ ਉੱਤੇ ਡਿੱਗੀ, ਭਾਵੇਂ ਉਹਦੇ ਜਿਹੜੇ ਨਿਜ਼ਾਮੁਦੀਨ ਦੇ ਕੋਈ ਫਾਲੋਅਰ ਹੋਣਗੇ ਉਹਨਾਂ ਨੇ ਸੁੱਟ ਦਿੱਤੀ, ਜਾਂ ਕੋਈ ਰੱਬੀ ਕਹਿਰ ਹੋਇਆ ਉਹ ਉਹਦੇ ਥੱਲੇ, ਜਾਂ ਉਹਦਾ ਕਤਲ ਹੋ ਗਿਆ, ਕੁਛ ਇਸ ਕਿਸਮ ਦੀ ਕਹਾਣੀ ਹੈ। ਉਹ ਜਿਹੜਾ ਉਹ ਮਰ ਗਿਆ, ਔਰ ਇਸ ਤੋਂ ਬਾਅਦ ਇਹ ਬਣ ਗਈ ਗੱਲ ਕਿ ਅਭੀ ਦਿੱਲੀ। ਪਰ ਇਸ ਦਾ ਜਿਹੜਾ ਮੈਂ ਕੋਟ ਇਸ ਲਈ ਕੀਤਾ ਹੈ ਵੀ ਇਹਦਾ ਸਬਕ ਇਹ ਹੈ ਕਿ ਵੀ ਫਕੀਰਾਂ ਦੇ ਸਾਹਮਣੇ ਬਾਦਸ਼ਾਹ ਦੀ ਕੋਈ ਅਹਿਮੀਅਤ ਨਹੀਂ ਹੁੰਦੀ। ਇਸੇ ਤਰ੍ਹਾਂ ਸਿੱਖ ਟ੍ਰੈਡੀਸ਼ਨ ਦੇ ਵਿੱਚ ਅਸੀਂ ਗੁਰੂ ਅਮਰਦਾਸ ਜੀ ਦਾ ਜ਼ਿਕਰ ਦੇਖਦੇ ਕਿ ਜਿਨ੍ਹਾਂ ਨੇ ਲੰਗਰ ਦਾ ਸਿਸਟਮ ਜਿਹੜਾ ਹੈ ਉਸ ਨੂੰ ਬੜਾ, ਨਾ ਸਿਰਫ ਜਿਹੜਾ ਸ਼ੁਰੂਆਤ ਬਾਬਾ ਨਾਨਕ ਨੇ ਕੀਤੀ, ਉਸ ਨੂੰ ਫਾਰਮੂਲੇਟ ਵੀ ਕੀਤਾ ਅੱਗੋਂ, ਔਰ ਉਹਦੇ ਵਿੱਚ ਇੱਕ ਹਦਾਇਤ ਦਿੱਤੀ, ਪਹਿਲੇ ਪੰਗਤ ਪਾਛੇ ਸੰਗਤ, ਕਿ ਵੀ ਮੇਰੇ ਦਰਬਾਰ 'ਚ ਉਹੀ ਆ ਸਕਦਾ ਜਿਹੜਾ ਪਹਿਲਾਂ ਆਮ ਲੋਕਾਂ ਦੇ ਨਾਲ ਬੈਠ ਕੇ ਲੰਗਰ ਛਕੇ। ਔਰ ਜਿਵੇਂ ਸਾਡੀ ਇਤਿਹਾਸਕ ਰਵਾਇਤ ਦੱਸਦੀ ਹੈ ਕਿ ਕਿਉਂਕਿ ਗੋਇੰਦਵਾਲ ਸਾਹਿਬ, ਜਿੱਥੇ ਗੁਰੂ ਅਮਰਦਾਸ ਜੀ ਨੇ ਜਿਸ ਸ਼ਹਿਰ ਨੂੰ ਵਸਾਇਆ, ਉਹ ਬਿਆਸਾ ਦੇ ਕੰਢੇ ਸੀ, ਔਰ ਦਿੱਲੀ ਜਾਣ ਦੇ ਲਈ ਵੀ ਉਹ ਸਾਰਾ ਦਰਿਆ ਦਾ ਕਿਨਾਰਾ ਸੀ, ਲਾਹੌਰ ਆਉਣ ਲਈ ਵੀ ਉਸ ਦਾ ਇਸਤੇਮਾਲ ਹੁੰਦਾ ਸੀ। ਔਰ ਗੁਰੂ ਅਮਰਦਾਸ ਜੀ ਔਰ ਗੁਰੂ ਨਾਨਕ ਸਾਹਿਬ ਦੀ ਜਿਹੜੀ ਸਿਫਤ ਸਲਾਹ ਦੀਆਂ ਗੱਲਾਂ ਨੇ ਉਹ ਸਾਰੇ ਖਿੱਤੇ ਦੇ ਵਿੱਚ ਸਨ। ਔਰ ਅਕਬਰ ਨੇ ਜਦੋਂ ਉਹ ਬਿਆਸ ਦੇ ਕੰਢੇ ਆਇਆ, ਉਸ ਨੇ ਖਾਹਿਸ਼ ਜ਼ਾਹਿਰ ਕੀਤੀ ਕਿ ਉਹ ਗੁਰੂ ਅਮਰਦਾਸ ਜੀ ਨੂੰ ਮਿਲਣਾ ਚਾਹੁੰਦੇ, ਔਰ ਉਹਨਾਂ ਨੇ ਜਦੋਂ ਸੁਨੇਹਾ ਦਿੱਤਾ ਤਾਂ ਉਹਨਾਂ ਨੇ ਕਿਹਾ ਕਿ ਜ਼ਰੂਰ, ਆਮ ਸੰਗਤ ਦੇ ਵਿੱਚ ਜਿਵੇਂ ਸੰਗਤ ਆਉਂਦੀ ਹੈ, ਪਰ ਇੱਕ ਸਾਡੇ ਇਸ ਗੁਰੂ ਘਰ ਦਾ ਅਸੂਲ ਹੈ, ਪਹਿਲੇ ਪੰਗਤ ਪਾਛੇ ਸੰਗਤ। ਬਾਦਸ਼ਾਹ ਬਹੁਤ ਮੁਬਾਰਕ ਹੋਏਗਾ, ਲੇਕਿਨ ਪਹਿਲਾਂ ਆਮ ਲੋਕਾਂ ਦੇ ਨਾਲ ਬੈਠ ਕੇ ਉਹਨਾਂ ਦੇ ਨਾਲ ਉੱਥੇ ਹੀ ਰੋਟੀ ਖਾਏਗਾ ਲੰਗਰ, ਫਿਰ ਗੁਰੂ ਸਾਹਿਬ ਦੇ ਦਰਬਾਰ 'ਚ ਜਾਏਗਾ। ਔਰ ਜਿਵੇਂ ਸਾਡੀ ਰਵਾਇਤ ਦੱਸਦੀ ਹੈ ਕਿ ਅਕਬਰ ਨੇ ਇਸ ਨੂੰ ਕਬੂਲ ਕੀਤਾ, ਔਰ ਉਹ ਇੰਨਾ ਜ਼ਿਆਦਾ ਇੰਪ੍ਰੈਸ ਹੋਇਆ ਉਸ ਸਾਰੇ ਤੋਂ ਕਿ ਭਾਈ ਇਹ ਜਿਹੜਾ ਬਰਾਬਰੀ ਦੀ ਗੱਲ ਵੀ ਹੈ, ਹਰ ਇੱਕ ਦੀਆਂ ਲੋੜਾਂ ਵੀ ਨੇ, ਪਰਉਪਕਾਰ ਵੀ ਹੈ, ਔਰ ਸਾਰੇ ਜ਼ਾਤ ਪਾਤ ਔਰ ਨਫ਼ਰਤ ਦੇ ਖਿਲਾਫ ਹੈ, ਕਿ ਉਹ ਅਕਬਰ ਨੇ ਜਿਹੜਾ ਉਹ ਈਵਨ ਜ਼ਮੀਨ ਆਫਰ ਕੀਤੀ ਕਿ ਇਸ ਨੂੰ ਤੁਸੀਂ ਜਿਹੜਾ ਲੰਗਰ ਚਲਾਉਣ ਦੇ ਲਈ। ਪਰ ਇਹ ਵੀ ਉਹਨੂੰ ਫਿਰ ਜਵਾਬ ਦਿੱਤਾ ਗੁਰੂ ਸਾਹਿਬ ਨੇ ਕਿ ਨਹੀਂ ਭਾਈ, ਇਹ ਜਿਹੜਾ ਸਾਡਾ ਲੰਗਰ ਹੈ ਇਹ ਬਾਦਸ਼ਾਹਾਂ ਦੀਆਂ ਜ਼ਗੀਰਾਂ ਨਾਲ ਨਹੀਂ ਚੱਲਦਾ, ਨਹੀਂ ਚੱਲੇਗਾ। ਇਹ ਜਿਹੜਾ ਆਮ ਕਿਰਤ ਕਰਨ ਵਾਲਾ ਇਨਸਾਨ ਹੈ, ਉਹ ਸਿੱਖ ਹੈ, ਗੈਰ ਸਿੱਖ ਹੈ, ਜਿਸ ਦਾ ਭਾਵੇਂ ਇੱਕ ਟਕਾ ਇਹਦੇ ਚ ਆਏ, ਉਹਨਾਂ ਦੀ ਕਮਾਈ ਨਾਲ ਹੀ ਚੱਲਦਾ। ਔਰ ਮੈਂ ਦੇਖਦਾ ਵੀ ਅੱਜ 4-5 ਸਦੀਆਂ ਬਾਅਦ
ਭਾਵੇਂ ਸਾਡੇ 'ਚ ਲੱਖਾਂ ਕਮਜ਼ੋਰੀਆਂ ਨੇ, ਦੁਨੀਆ ਭਰ 'ਚ ਜਿੱਥੇ ਸਾਡੇ ਗੁਰਦੁਆਰੇ ਨੇ, ਇਹ ਜੇ 20 ਰੁਪਈਆਂ ਦੇ ਨਾਲ ਸੱਚਾ ਸੌਦਾ ਗੁਰੂ ਨਾਨਕ ਸਾਹਿਬ ਨੇ ਕਰਕੇ ਆਪਣੇ ਪਿਤਾ ਦੀਆਂ ਚਪੇੜਾਂ ਨਾ ਖਾਧੀਆਂ ਹੁੰਦੀਆਂ ਤੇ ਗੁਰੂ ਅਮਰਦਾਸ ਜੀ ਨੇ ਅਕਬਰ ਨੂੰ ਇਹ ਨਾ ਕਿਹਾ ਹੁੰਦਾ ਕਿ ਨਹੀਂ ਭਾਈ ਬਹੁਤ ਤੇਰਾ ਸ਼ੁਕਰੀਆ ਤੂੰ ਇਹ ਕਰ ਰਿਹਾ, ਪਰ ਇਹ ਅੱਜ ਲੰਗਰ ਦੁਨੀਆ ਭਰ 'ਚ ਚੱਲਦੇ ਨੇ ਬਾਬੇ ਨਾਨਕ ਦੇ ਨਾਂ ਤੇ। ਸੋ ਇੱਕ ਪਾਸੇ ਤਾਂ ਇਹ ਫਕੀਰਾਨਾ ਲਾਈਨ ਹੈ। ਹੁਣ ਜਿਹੜੀ ਚਿਸ਼ਤੀ, ਕਿਉਂਕਿ ਜਦੋਂ ਅਸੀਂ ਇਹ ਚਿਸ਼ਤੀ ਘਰਾਣੇ ਦੀ ਗੱਲ ਦੇਖਦੇ ਹਾਂ ਜਾਂ ਇਹਨਾਂ ਦੇ ਗੱਦੀ ਨਸ਼ੀਨਾਂ ਦੀ ਗੱਲ ਦੇਖਦੇ ਹਾਂ ਤੇ ਇਹਨਾਂ ਸਾਰਿਆਂ ਦਾ ਸੰਬੰਧ ਹੈ ਬਾਬਾ ਫਰੀਦ ਸ਼ਕਰਗੰਜ ਜਿਹੜੇ 12ਵੀਂ 13ਵੀਂ ਸਦੀ 'ਚ ਹੋਏ, ਪਾਕ ਪਤਨ ਮੁਲਤਾਨ ਉਸ ਦੇ ਵਿੱਚ ਨੇ, ਨਿਜ਼ਾਮੁਦੀਨ ਔਲੀਆ ਇੱਥੇ ਨੇ। ਇਸੇ ਤਰ੍ਹਾਂ ਇਹਨਾਂ ਦਾ ਹੀ ਜਿਹੜੀ ਦਰਗਾਹ ਸ਼ਰੀਫ ਅਜਮੇਰ ਹੈ ਜਿਸ ਦੀ ਆਪਣੀ, ਜਿੱਥੇ ਅਕਬਰ ਨੇ ਵੀ ਵਿਜ਼ਿਟ ਕੀਤਾ। ਹੁਣ ਉਸ ਦੇ ਇਹ ਜਿਹੜੇ ਨੇ ਆਪਣੇ ਆਪ ਨੂੰ ਸਜਦਾ ਨਸ਼ੀਨ ਕਹਿਣ ਵਾਲੇ ਜਿਹੜੇ ਇਹ ਮੌਲਵੀ 16 ਜਿਹੜੇ ਨੇ ਬਾਬੇ ਹੋ ਗਏ, ਮੌਲਵੀ ਵੀ ਕਾਹਦੇ ਨੇ, ਮੌਲਵੀ ਤਾਂ ਚਲੋ ਫਿਰ ਵੀ ਆਪਣਾ, ਇਹ ਤਾਂ ਸਾਰੇ ਬਾਬੇ ਨੇ ਔਰ ਉਹਨਾਂ ਦਰਗਾਹਾਂ ਤੇ ਬੈਠੇ ਜਿਹੜੇ ਨੇ ਉਹ ਪੂਜਾ ਦਾ ਧਾਨ ਇਕੱਠਾ ਕਰ ਰਹੇ ਨੇ। ਹੁਣ ਉਹ ਇਹ ਕਹਿ ਰਹੇ ਨੇ ਡੋਂਟ ਫਾਲ ਫਾਰ ਪਾਕਿਸਤਾਨ ਪ੍ਰੋਪੇਗੈਂਡਾ, ਕਲੈਰਿਕਸ ਅਰਜ ਕਸ਼ਮੀਰ ਰੈਜ਼ੀਡੈਂਟਸ। ਹੁਣ ਇਹ 16 ਜਿਹੜੇ ਨੇ ਇਸ ਚਿਸ਼ਤੀ ਇਹ ਸਾਰੇ ਨਾਲ ਜੁੜੇ ਹੋਏ, ਇਹ ਉੱਥੇ ਗਏ, ਪਹਿਲਾਂ ਲੋਕਾਂ 'ਚ ਦੌਰਾ ਕੀਤਾ ਔਰ ਉੱਥੇ ਉਹਨਾਂ ਨੂੰ ਕਿਹਾ ਜੀ ਨਾ 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 ਇਹ ਮਦਰਲੈਂਡ, ਭਾਰਤ ਮਾਤਾ, ਇੱਧਰ ਉੱਧਰ। ਉਹਨਾਂ ਦੀ ਫਿਰ ਖਬਰ ਲੋਕਾਂ 'ਚ ਪਹੁੰਚ ਗਈ ਵੀ ਇਹ ਸਾਡੇ ਨਾਲ ਹਮਦਰਦੀ ਕਰਨ ਨਹੀਂ ਆਏ, ਇਹ ਮੋਦੀ ਅਮਿਤ ਸ਼ਾਹ ਦਾ ਪ੍ਰਚਾਰ ਕਰਨ ਆਏ ਨੇ। ਔਰ ਫਿਰ ਉਹ ਜਦੋਂ ਹਜ਼ਰਤ ਬਲ ਜਿਹੜੀ ਮੇਨ ਉੱਥੇ ਮਸਜਿਦ ਹੈ ਜਿਹਦੇ 'ਚ ਕਿ ਹਜ਼ਰਤ ਮੁਹੰਮਦ ਸਾਹਿਬ ਦਾ ਮੂਏ ਮੁਬਾਰਕ, ਉਹਨਾਂ ਦੇ ਸਿਰ ਦਾ ਇੱਕ ਵਾਲ ਰੱਖਿਆ ਹੋਇਆ ਜਿਹਨੂੰ ਸਾਲ 'ਚ ਇੱਕ ਦਿਨ ਦੀਦਾਰ ਕਰਵਾਇਆ ਜਾਂਦਾ ਨੇ, ਉਹਨੂੰ ਬੜਾ ਜਿਹੜਾ ਵੱਡੀ ਗੈਦਰਿੰਗ ਹੁੰਦੀ ਹੈ ਉਸ ਮੌਕੇ ਤੇ। ਔਰ ਉਹ ਵੱਡੀ ਮਸਜਿਦ ਹੈ ਜਿਸ ਨੂੰ ਅਦਰਵਾਈਜ਼ ਤਾਂ ਇਹਨਾਂ ਨੇ ਪਿਛਲੇ ਕਈ ਹਫ਼ਤੇ ਬੰਦ ਰੱਖਿਆ। ਹੁਣ ਇਹਨਾਂ ਜਿਹੜੇ ਲਿਆਂਦੇ ਨੇ ਰੈਂਟਾ ਮੁਸਲਮ ਕਲੈਰਿਕਸ, ਉਹਨਾਂ ਨੂੰ ਦਿਖਾਉਣ ਲਈ ਉੱਥੇ ਇਕੱਠ ਕਰ ਲੈਣ ਦਿੱਤਾ ਹੋਣਾ, ਲੇਕਿਨ ਉਹਨਾਂ ਨੂੰ ਉੱਥੇ ਨੌਜਵਾਨਾਂ ਨੇ ਬੋਲਣ ਨਹੀਂ ਦਿੱਤਾ। ਉਹਨਾਂ ਨੇ ਕਿਹਾ ਵੀ ਆਹ ਬੰਦ ਕਰੋ ਆਪਣੀ ਨੌਨਸੈਂਸ। ਔਰ ਇਹ ਹੈ ਕਿ 2 days ਆਫਟਰ ਬੀਇੰਗ ਹੈਕਲਡ ਐਟ ਹਜ਼ਰਤ ਬਲ ਸ਼ਰਾਈਨ, ਘੱਟੋ ਘੱਟ ਮੰਨ ਲਿਆ ਇਹਨਾਂ ਨੇ ਕਿ ਹਜ਼ਰਤ ਬਲ ਸ਼ਰਾਈਨ 'ਚ ਨਾ ਜਿਹੜੇ ਨੇ ਇਹ ਰੈਂਟਾ ਮੁਸਲਮ ਕਲੈਰਿਕ ਇਹਨਾਂ ਦਾ ਕੰਮ ਕਰਤਾ ਨੌਜਵਾਨਾਂ ਨੇ। A group of Muslim clerics currently on a visit to Kashmir Valley urged people not to fall prey to the propaganda from across the border। ਉਹ ਭੇਜੇ ਹੀ ਇਸ ਲਈ ਨੇ ਕਿਉਂਕਿ ਇਸ ਵੇਲੇ ਜਿੱਥੇ ਉਹਨਾਂ ਨੇ ਇੱਕ ਪਾਸੇ ਮਾਈਨੋਰਿਟੀਜ਼ ਦੇ ਵਿੱਚ ਖੌਫ ਪੈਦਾ ਕਰਨ ਦੇ ਲਈ ਜ਼ੁਲਮ ਕਰ ਰਹੇ ਨੇ, ਦੂਸਰੇ ਪਾਸੇ ਇਸ ਕਿਸਮ ਦੇ ਰੈਂਟਾ ਜਿਨ੍ਹਾਂ ਨੂੰ ਟੋਪੀਆਂ ਪਵਾ ਕੇ ਔਰ ਦੱਸਣ ਲਈ ਜੇ ਮੁਸਲਮਾਨਾਂ ਦੇ ਨੁਮਾਇੰਦੇ ਨੇ, ਹਾਲਾਂਕਿ ਖੁਦ ਕਦੇ ਮੋਦੀ ਨੇ ਇਸਲਾਮੀ ਟੋਪੀ ਉਹਨੂੰ ਜਦੋਂ ਪ੍ਰੈਜ਼ੈਂਟ ਵੀ ਕੀਤੀ ਉਹਨੇ ਕਦੇ ਸਿਰ ਤੇ ਨਹੀਂ ਰੱਖੀ ਔਰ ਇਹੀ ਹਾਲ ਦੂਜਿਆਂ ਦਾ। ਲੇਕਿਨ ਮੁਸਲਮਾਨਾਂ ਨੂੰ ਉੱਲੂ ਬਣਾਉਣਾ ਤੁਸੀਂ ਖਰੀਦੋ ਇਦਾਂ ਦੇ। ਔਰ ਉਹਨਾਂ ਨੇ ਕਿਹਾ ਜਿਹੜੇ ਨੇ ਇਹ ਸਜਦਾ ਨਸ਼ੀਨ ਜਿਹੜੇ ਨੇ ਅਜਮੇਰ ਦਰਗਾਹ ਦੇ, the false propaganda from across the border has created a warlike situation between development and prosperity on one side and inhumanity and suffering on the other। ਇਹ ਵੀ ਸਰਕਾਰੀ ਪ੍ਰੋਪੇਗੈਂਡਾ ਜੀ, ਇੱਥੇ ਤਾਂ ਅਸੀਂ ਡਿਵੈਲਪਮੈਂਟ ਕਰ ਦਿਆਂਗੇ, ਇਹਨੂੰ ਅਸੀਂ ਜੰਨਤ ਬਣਾ ਦਿਆਂਗੇ, ਔਰ ਦੂਸਰੇ ਪਾਸੇ ਜਿਹੜੀ ਹੈ ਬਿਲਕੁਲ ਸਫਰਿੰਗ ਹੈ। The choice is yours, please do not let the bile spewed from across the border shatter the dream of development and prosperity of Jammu and Kashmir। ਹੁਣ ਦੇਖੋ ਇਹ ਇਸ ਹੱਦ ਤੱਕ ਜਿਹੜੇ ਵਿਕੇ ਹੋਏ ਲੋਕ ਹੁੰਦੇ ਨੇ ਜਾਂ ਜਿਨ੍ਹਾਂ ਨੇ ਆਪਣੀ ਜ਼ਮੀਰ ਵੇਚੀ ਹੁੰਦੀ ਹੈ, ਔਰ ਜਿਵੇਂ ਕੱਲ ਵੀ ਅਸੀਂ ਇਹ ਮੈਂਸ਼ਨ ਕੀਤਾ ਸੀ ਕਿ ਵੀ ਕਿਵੇਂ ਜਿਹੜੀ ਗੈਰਤਮੰਦ ਲੋਕਾਂ ਦੀ ਜ਼ਿੰਦਗੀ ਹੁੰਦੀ ਆ ਕਿਵੇਂ ਮੁਸ਼ਕਲਾਂ ਨਾਲ ਭਰੀ ਹੁੰਦੀ, ਬੇਗੈਰਤ ਬੇਜ਼ਮੀਰੇ ਹੋਣਾ। ਔਰ ਇਹ ਜਿਹੜੇ ਵਿਕੇ ਹੋਏ ਰੈਂਟਾ ਮੁਸਲਿਮ ਕਲੈਰਿਕ ਨੇ ਉਹ ਕਹਿੰਦੇ ਨੇ we are here to uplift you to the higher stars of prosperity than any of you have ever aspired to reach before। ਕਿ ਅਸੀਂ ਇੱਥੇ ਆਏ ਹਾਂ, ਅਸੀਂ ਤੁਹਾਨੂੰ ਉਸ ਦੁਨੀਆ 'ਚ ਪਹੁੰਚਾ ਦੇਵਾਂਗੇ ਜਿੱਥੇ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਣਾ ਵੀ ਤੁਸੀਂ ਇੰਨੇ ਖੁਸ਼ਹਾਲ ਹੋਵੋਗੇ। ਔਰ ਸਾਡਾ ਤਾਂ ਪ੍ਰਾਇਮਰੀ ਆਬਜੈਕਟਿਵ ਹੀ ਇਹ ਹੈ ਕਿ ਵੀ ਅਸੀਂ ਆਪਣੇ ਭਰਾਵਾਂ ਭੈਣਾਂ ਦੀ ਜਿਹੜੇ ਉਹਨਾਂ ਦੀ ਖੁਸ਼ਹਾਲੀ ਲਈ ਕੰਮ ਕਰੀਏ। ਰਿਮੈਂਬਰ ਇਫ ਐਨੀ ਪਾਰਟ ਸਫਰਸ the pain is felt by the entire motherland। ਇਹ ਕਿੱਥੋਂ ਮਦਰਲੈਂਡ ਦਾ ਕਨਸੈਪਟ ਆ ਗਿਆ ਵੀ ਇਸਲਾਮ 'ਚ? ਇਸਲਾਮ ਦੇ ਵਿੱਚ ਕੋਈ ਇਹ ਮਿੱਟੀ ਦੇ ਨਾਲ ਤਾਂ ਹੈ ਨਹੀਂ ਜਿਹੜਾ ਰੱਬ ਦੀ ਮੁਹੱਬਤ ਕਰਦਾ, ਇਹ ਸਿੱਖ 'ਚ ਵੀ ਨਹੀਂ ਹੈ। ਇਹ ਉਹਨੂੰ ਬੜਾਈ ਜਾਓ ਮਾਤਰੀ ਭੂਮੀ। ਹੁਣ ਹੋਰ ਰੌਲਾ ਕੀ ਹੈ ਕਿ ਵੰਦੇ ਮਾਤਰਮ ਕਰੋ, ਭਾਰਤ ਮਾਤਾ ਜਿਓਗ੍ਰਾਫੀਕਲ ਐਂਟੀਟੀ ਨੂੰ ਕਹੋ ਕਿ ਮੈਂ ਸਲੂਟ ਕਰਦਾ। ਵੰਦੇ ਮਾਤਰਮ ਮਿੱਟੀ ਨਾਲ ਵੀ ਕੋਈ ਪਿਆਰ ਹੈ ਜੀ।
ਗੁਰੂ ਸਾਹਿਬ ਦੀ ਜਦੋਂ ਅਸੀਂ ਬਾਣੀ ਪੜ੍ਹਦੇ ਆਂ ਕਿ ਭਾਈ ਚੰਦਨ ਲੇਪ ਉਤਾਰੇ ਧੋਏ ਗਰਦਬ ਪ੍ਰੀਤ ਭਸਮ ਸੰਗ ਹੋਏ। ਜੇ ਮਿੱਟੀ ਦੇ ਪਿਆਰ ਦੇ ਨਾਲ ਹੀ ਪੈਟਰੀਓਟਿਜ਼ਮ ਹੈ ਤੇ ਸਭ ਤੋਂ ਵੱਡਾ ਜਿਹੜਾ ਪੈਟਰੀਓਟਿਕ ਹੈ ਉਹ ਤਾਂ ਗਧਾ ਹੈ ਕਿ ਉਹਦੇ ਤੇ ਭਾਵੇਂ ਤੁਸੀਂ ਚੰਦਨ ਦਾ ਲੇਪ ਕਰ ਦਿਓ, ਉਹਦੇ ਤੇ ਕੋਈ ਹੋਰ ਕਰ ਦਿਓ, ਉਹਨੂੰ ਖੁਸ਼ਬੂਆਂ ਨਾਲ ਰੰਗ ਦਿਓ, ਉਹਨੇ ਐ ਜਾ ਕੇ ਫਿਰ ਮਿੱਟੀ ਦੇ ਵਿੱਚ, ਉਹ ਤੋਂ ਵੱਡਾ ਕਿਹੜਾ ਦੇਸ਼ ਭਗਤ ਜਿਹੜਾ ਲਿਟਦਾ ਹੀ ਮਿੱਟੀ 'ਚ ਹੈ, ਉਹਨੂੰ ਸਲੂਟ ਕਰੋ ਜਾ ਕੇ। ਗਧੇ ਨੂੰ ਗੰਧਰਵ ਸੇਨ ਨੂੰ ਆਪਣਾ ਪਿਓ ਬਣਾਓ ਤੁਸੀਂ। ਸੋ ਮਤਲਬ ਇਹ ਹੈ ਕਿ ਇਹ ਹੈ ਜਿਹੜਾ ਰੈਂਟਾ ਪਾਰਟ ਹੈ। ਪਰ ਮੈਂ ਸਮਝਦਾ ਵੀ ਆਫਰੀਨ ਹੈ ਕਿ ਜਿਸ ਕਿਸਮ ਦਾ 72 ਦਿਨ ਤੋਂ ਉੱਥੇ ਮਾਹੌਲ ਬਣਾਇਆ ਹੋਇਆ ਹੈ, ਘੱਟੋ ਘੱਟ ਜਿਹੜੇ ਰੈਂਟਾ ਕਲੈਰਿਕ ਨੇ ਸਰਕਾਰ ਦੇ, ਇਹਨਾਂ ਨੂੰ ਉੱਥੋਂ ਦੇ ਨੌਜਵਾਨਾਂ ਨੇ ਦੱਸਿਆ ਵੀ ਤੁਹਾਡਾ ਸੌਦਾ ਇੱਥੇ ਨਹੀਂ ਵਿਕਣਾ। ਔਰ ਜ਼ਾਹਰ ਹੈ ਕਿ ਉਹਨਾਂ ਨੂੰ ਇਸ ਗੱਲ ਦੀ ਸਮਝ ਹੈ ਜਿਹੜੀ ਹਰ ਗੈਰਤਮੰਦ ਔਰ ਬਾਜ਼ਮੀਰ ਇਨਸਾਨ ਨੂੰ ਸਮਝ ਹੁੰਦੀ ਹੈ, ਜਿਹਨੂੰ ਅਲਾਮਾ ਇਕਬਾਲ ਨੇ ਆਪਣੇ ਸ਼ੇਅਰ ਦੇ ਵਿੱਚ ਇਵੇਂ ਗੁੰਦ ਦਿੱਤਾ ਕਿ ਇਹ ਦੁਨੀਆ ਭਰ ਦੇ ਵਿੱਚ ਹਮੇਸ਼ਾ ਲਈ ਜਿਹੜੇ ਆਜ਼ਾਦੀ ਲਈ ਜੂਝਣ ਵਾਲੇ ਨੇ ਔਰ ਜਿਹੜੇ ਇੱਕ ਪਾਸੇ ਗੁਲਾਮੀ ਕਬੂਲਣ ਵਾਲੇ ਨੇ, ਦੋਨਾਂ ਦੇ ਵਿੱਚ ਇੱਕ ਲਾਈਨ ਖਿੱਚ ਦਿੱਤੀ ਜਦੋਂ ਅਲਾਮਾ ਇਕਬਾਲ ਨੇ ਫਰਮਾਇਆ ਐ ਤਾਹਿਰੇ ਲਾਹੂਤੀ उस रिज़क से मौत अच्छी जिस रिज़क से आती हो परवाज में कोताही। कि ਇਹ ਡਿਵਾਈਨ ਬਰਡ ਜਿਹੜੇ ਇਸ ਰਸਤੇ ਦੇ ਤੁਰੇ ਹੋਏ ਰੱਬੀ ਰਾਹ ਦੇ ਬੰਦੇ ਹੁੰਦੇ ਨੇ ਕਿ ਉਹ ਰਿਜ਼ਕ ਨਾ ਖਾਈ ਜਿਹੜਾ ਤੇਰੀ ਪਰਵਾਜ਼, ਤੇਰੀ ਉਡਾਨ, ਤੇਰੀ ਫਰੀडम ਦੇ ਨਾਲ ਤੈਨੂੰ ਕੰਪਰੋਮਾਈਜ਼ ਕਰਨ ਤੇ ਮਜਬੂਰ ਕਰੇ। ਭੁੱਖੇ ਮਰ ਜਾਣਾ ਬਿਹਤਰ ਹੈ ਤਾਇਰੇ ਲਾਹੂਤੀ ਉਸ ਰਿਜ਼ਕ ਸੇ ਮੌਤ ਅੱਛੀ ਜਿਸ ਰਿਜ਼ਕ ਸੇ ਆਤੀ ਹੋ ਪਰਵਾਜ਼ ਮੇ ਕੋਤਾਹੀ। ਜੀ ਡਾਕਟਰ ਸਾਹਿਬ ਸੋ ਨਾਈਸ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।